ਮਹਿਕਮਾ ਜ਼ਰਾਅਤ ਪੰਜਾਬ ਦੇ ਮੁਜਬ ਸੂਬੇ ਦੇ ਮੁਖਤਲਿਫ ਜ਼ਿਲ੍ਹਿਆਂ ਵਿੱਚ ਹਾਲੀਆ ਬਾਰਿਸ਼ਾਂ ਤੇ ਚੰਦਰਾ ਪੈਣ ਨਾਲ ਕਣਕ ਦੀ 5 ਤੋਂ 6% ਫਸਲ ਤਬਾਹ ਹੋ ਗਈ ਏ, ਜਿਹਦੀ ਮਾਲੀਅਤ 23 ਅਰਬ ਰੁਪਏ ਬਣਦੀ ਏ। ਸਰਕਾਰੀ ਅਫਸਰਾਨ ਮੁਜਬ 30 ਮਾਰਚ ਤਾਈਂ ਹੋਣ ਵਾਲੀਆਂ ਬਾਰਿਸ਼ਾਂ ਪਾਰੋਂ 8 ਲੱਖ ਏਕੜ ਰਕਬੇ ਤੇ ਖੜੀ ਫਸਲ ਅੱਧੀ ਪਚੱਦੀ, ਜਦ ਕਿ 30,000 ਏਕੜ ਤੇ ਖੜੀ ਫਸਲ ਮੁਕੰਮਲ ਤੌਰ ਤੇ ਤਬਾਹ ਹੋ ਗਈ ਏ, ਜਿਹਦੇ ਪਾਰੋਂ ਕਣਕ ਦੀ ਕੁੱਲ ਪੈਦਾਵਾਰ ਵਿੱਚ 2,36,000 ਟਨ ਕਮੀ ਦਾ ਅੰਦੇਸ਼ਾ ਹੈ। ਕਣਕ ਦੀ ਫਸਲ ਦਾ ਵੱਡੇ ਪੈਮਾਨੇ ਤੇ ਨੁਕਸਾਨ ਜਿੱਥੇ ਮਜਮੂਈ ਪੈਦਾਵਾਰ ਵਿੱਚ ਕਮੀ ਦਾ ਮੂਜਬ ਬਣੇਗਾ, ਉੱਥੇ ਜ਼ਿਮੀਂਦਾਰਾਂ ਦੀਆਂ ਮੁਸੀਬਤਾਂ ਤੇ ਔਕੜਾਂ ਵਿੱਚ ਵੀ ਹੋਰ ਵਾਧਾ ਕਰ ਦੇਵੇਗਾ। ਵੱਡੇ ਦੁੱਖ ਵਾਲੀ ਗੱਲ ਤੇ ਇਹ ਵੇ ਕਿ ਮਹਿਕਮਾ ਜ਼ਰਾਅਤ ਦੇ ਅਰਬਾਬੇ ਬਸਤੋ ਕੁਸ਼ਾਦ ਨੇ ਇਸ ਆਸਮਾਨੀ ਆਫਤ ਦੇ ਦੌਰਾਨ ਫੀਲਡ ਵਿੱਚ ਜਾ ਕੇ ਕਾਸ਼ਤਕਾਰਾਂ ਦੀ ਅਮਲੀ ਮਦਦ ਕਰਨ ਦੀ ਬਜਾਏ ਜ਼ਿਮੀਂਦਾਰਾਂ ਦੇ ਗਰੁੱਪਾਂ ਵਿੱਚ ਸੌਤੀ ਹਦਾਇਤਨਾਮੇ ਸ਼ੇਅਰ ਕਰਕੇ ਤੇ ਆਪਣੇ ਸਿਰੋਂ ਭਾਰ ਲਾ ਲਿਆ ਤੇ ਆਪਣੀ ਜ਼ਿੰਮੇਦਾਰੀ ਮੁਕਾ ਦਿੱਤੀ। ਪਿਆਰੇ ਵੇਖਣ ਵਾਲਿਓ, ਸਾਡੇ ਪਿਆਰੇ ਪਾਕਿਸਤਾਨ ਦੀ ਮਈਸ਼ਤ ਜ਼ਰਾਅਤ ਦੇ ਉੱਤੇ ਬੇਸ ਕਰਦੀ ਹੈ। ਯਾਨੀ ਸਾਡੀ ਮਈਸ਼ਤ ਦਾ ਦਾਰੋਮਦਾਰ ਸਾਡੀਆਂ ਫਸਲਾਂ, ਸਾਡੀ ਜ਼ਿਮੀਂਦਾਰੀ ਤੇ ਸਾਡੀ ਕਾਸ਼ਤਕਾਰੀ ਦੇ ਉੱਤੇ ਮਬਨੀ ਹੈ। ਪਿਆਰਿਓ, ਇੰਤਹਾਈ ਅਫਸੋਸ ਦੀ ਗੱਲ ਇਹ ਵੇ ਕਿ ਮੁਲਕ ਦੀ 70% ਆਬਾਦੀ ਕਾਸ਼ਤਕਾਰੀ ਦੇ ਨਾਲ ਤੇ ਜ਼ਿਮੀਂਦਾਰੇ ਦੇ ਨਾਲ ਵਾਬਸਤਾ ਹੋਣ ਦੇ ਬਾਵਜੂਦ ਸਾਡੀਆਂ ਹਕੂਮਤਾਂ, ਮੌਜੂਦਾ ਹਕੂਮਤ ਤੇ ਮਾਜ਼ੀ ਦੀਆਂ ਤਮਾਮ ਹਕੂਮਤਾਂ ਤੇ ਸਾਡੇ ਮੁਤਅਲਕਾ ਮਹਿਕਮੇ, ਮਹਿਕਮਾ ਜ਼ਰਾਅਤ, ਮਹਿਕਮਾ ਖੁਰਾਕ ਤੇ ਦੀਗਰ ਤਮਾਮ ਮਹਿਕਮਾ ਜਾਤ ਜਿਹੜੇ ਨੇ, ਉਹ ਅੱਜ ਤਾਈਂ ਸਾਡੀ ਜ਼ਰਾਅਤ ਨੂੰ ਪ੍ਰਮੋਟ ਕਰਨ ਦੇ ਵਾਸਤੇ ਕਮਾ ਹੱਕੋ ਹੂ ਮਨਸੂਬਾ ਸਾਜ਼ੀਆਂ ਨਹੀਂ ਕਰ ਸਕੇ। ਕੁਦਰਤੀ ਆਫਾਤ ਤੇ ਮੌਸਮਿਆਤੀ ਤਗੱਯਰਾਤ ਦੇ ਨਾਲ ਨਿਬੜਨ ਦੇ ਵਾਸਤੇ ਤੇ ਸਾਡੇ ਪਾਕਿਸਤਾਨ ਦੇ ਵਿੱਚ, ਸਾਡੇ ਪਿਆਰੇ ਦੇਸ਼ ਦੇ ਵਿੱਚ ਸਾਡੀ ਕਿਸੇ ਹਕੂਮਤ ਨੇ ਤੇ ਸਾਡੇ ਕਿਸੇ ਮਹਿਕਮੇ ਨੇ ਕੋਈ ਮੌਸਰ ਮਨਸੂਬਾਬੰਦੀ ਨਹੀਂ ਕੀਤੀ। ਤੁਹਾਡੇ ਕਾਇੰਡ ਨੋਟਿਸ ਦੇ ਵਿੱਚ ਇਹ 2-4 ਦਿਹਾੜੇ ਪਹਿਲੇ ਮੂਸਲਾਧਾਰ ਬਾਰਿਸ਼ਾਂ ਹੋਈਆਂ ਨੇ ਤੇ ਹਾਲਤ ਇਹ ਵੇ ਕਿ ਕਣਕਾਂ ਦੇ ਵਿੱਚ, ਸ਼ਟਾਲਿਆਂ ਦੇ ਵਿੱਚ, ਮੁਖਤਲਿਫ ਸਬਜ਼ੀਆਂ ਦੇ ਵਿੱਚ, ਤਕਰੀਬਨ तमाम ਫਸਲਾਂ ਦੇ ਵਿੱਚ ਪਾਣੀ ਖਲੋਤਾ ਹੋਇਆ ਹੈ, ਜਿਹਦਾ ਕਿ ਸ਼ਦੀਦ ਨੁਕਸਾਨ ਫਸਲਾਂ ਨੂੰ ਪਹੁੰਚਿਆ ਹੈ। ਪਿਆਰਿਓ, ਕਣਕ ਜਿਹੜੀ ਹੈ ਉਹ ਪਾਣੀ ਦੀ ਵਜ੍ਹਾ ਨਾਲ ਤੇ ਤੇਜ਼ ਹਵਾਵਾਂ ਦੇ ਚੱਲਣ ਦੀ ਵਜ੍ਹਾ ਦੇ ਨਾਲ ਢਹਿ ਪਈ ਹੈ, ਯਾਨੀ ਫਸਲਾਂ ਡਿੱਗ ਪਈਆਂ ਨੇ, ਜੜ੍ਹਾਂ ਉਹਨਾਂ ਦੀਆਂ ਪਾਣੀ ਖਲੋਤੇ ਦੀ ਵਜ੍ਹਾ ਨਾਲ ਗਲ ਰਹੀਆਂ ਨੇ। ਲੇਕਿਨ ਮਹਿਕਮਾ ਜ਼ਰਾਅਤ ਵੱਲੋਂ ਜ਼ਿਮੀਂਦਾਰਾਂ ਦੇ ਗਰੁੱਪਾਂ ਦੇ ਵਿੱਚ 1-2 ਵਾਇਸ ਮੈਸੇਜਿਸ ਜ਼ਰੂਰ ਸ਼ੇਅਰ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਹਦਾਇਤ ਜਾਰੀ ਕੀਤੀਆਂ ਗਈਆਂ ਨੇ ਕਿ ਆਪਣੀਆਂ ਪੈਲੀਆਂ ਦੇ ਨੀਵੇਂ ਪਾਸੇ ਨੁੱਕਰ ਦੇ ਵਿੱਚ 8 ਫੁੱਟ ਗਹਿਰਾ ਘੜਾ ਖੋਦ ਲਵੋ, ਪਾਣੀ ਦੀ ਨਿਕਾਸ ਦਾ ਕੋਈ ਇhtਮਾਮ ਕਰੋ, ਵਗੈਰਾ ਵਗੈਰਾ। ਲੇਕਿਨ ਖੁਦ ਮੌਕੇ ਦੇ ਉੱਤੇ ਜਾ ਕੇ ਪ੍ਰੈਕਟੀਕਲੀ ਮਹਿਕਮਾ ਜ਼ਰਾਅਤ ਦੇ ਕੋਈ ਅਹਿਲਕਾਰ, ਕੋਈ ਅਫਸਰ ਕਿਸੇ ਜ਼ਿਮੀਂਦਾਰ ਦੀ ਕੋਈ ਮਦਦ ਨਹੀਂ ਕਰਦਾ ਤੇ ਨਾ ਮੌਕੇ ਤੇ ਜਾ ਕੇ ਉਹਨੂੰ ਕਰਕੇ ਵਹਾਉਂਦਾ ਹੈ, ਅਮਲੀ ਤੌਰ ਤੇ ਉਹਨੂੰ ਕਰਕੇ ਕੋਈ ਨਹੀਂ ਵਹਾਉਂਦਾ ਕਿ ਕਿਸ ਤਰ੍ਹਾਂ ਉਹ ਆਪਣੀ ਫਸਲ ਦੀ ਹਿਫਾਜ਼ਤ ਕਰ ਸਕੇ ਜਾਂ ਆਪਣੀ ਫਸਲ ਨੂੰ ਮੌਸਮੀ ਤਗੱਯਰਾਤ ਤੋਂ ਬਚਾ ਸਕੇ। ਸਾਹਿਬੋ ਸਿਆਣੇ ਤੇ ਇਹ ਵੀ ਆਖਦੇ ਨੇ ਭਈ 8-10 ਸਾਲਾਂ ਤੋਂ ਜੋ ਸਾਡੇ ਪਿਆਰੇ ਪਾਕਿਸਤਾਨ ਦੇ ਹੁਕਮਰਾਨਾਂ ਨੂੰ ਵੀ ਤੇ ਮੁਤਅਲਕਾ ਮਹਿਕਮਾ ਜਾਤ ਦੇ ਅਹਿਲਕਾਰਾਂ ਤੇ ਅਫਸਰਾਨ ਨੂੰ ਵੀ ਪਤਾ ਜੋ ਲੱਗ ਚੁੱਕਿਆ ਹੈ ਕਿ ਹੁਣ ਬਾਰਿਸ਼ਾਂ ਚੇਤਰ ਦੇ ਵਿੱਚ ਹੀ ਹੋਣ ਲੱਗ ਪੈਂਦੀਆਂ ਨੇ ਤੇ ਵਿਸਾਖ ਦੇ ਮਹੀਨੇ ਦੇ ਵਿੱਚ ਜਦੋਂ ਕਿ ਕਣਕਾਂ ਪੱਕਦੀਆਂ ਨੇ, ਉਹਨਾਂ ਤੋਂ ਪਹਿਲੇ ਹੀ ਸ਼ਦੀਦ ਬਾਰਿਸ਼ਾਂ ਸਾਡੀ ਕਣਕ ਦੀ ਫਸਲ ਨੂੰ ਮੁਤਾਸਰ ਕਰ ਦਿੰਦੀਆਂ ਨੇ। ਸਾਡਾ ਝਾੜ 100 ਦੀ ਬਜਾਏ 50% ਹੁੰਦਾ ਹੈ
ਤੇ ਕਿਉਂ ਨਹੀਂ ਸਾਡੇ ਹੁਕਮਰਾਨਾਂ ਵੱਲੋਂ ਅਜਿਹਾ ਕੋਈ ਬੀਜ ਮੁਤਾਰਫ ਕਰਵਾਇਆ ਗਿਆ ਅੱਜ ਤਾਈਂ ਜਿਹੜਾ ਅਗੇਤੀ ਉਗਾਇਆ ਜਾਏ ਤੇ ਚੇਤਰ ਦੇ ਵਿੱਚ ਹੀ ਕਣਕਾਂ ਦੀਆਂ ਕਟਾਈਆਂ ਵੀ ਹੋ ਜਾਣ ਤੇ ਕੁਦਰਤੀ ਆਫਤ ਤੋਂ ਸਾਡੀ ਫਸਲ ਬਚ ਜਾਏ। ਲੇਕਿਨ ਇਹ ਕੰਮ ਜਿਹੜੇ ਹੁਕੂਮਤ ਦੇ ਕਰਨ ਵਾਲੇ ਨੇ, ਹੁਕਮਰਾਨ ਇਹਨਾਂ ਕੰਮਾਂ ਤੋਂ ਗਾਫਲ ਨੇ। ਉਹਨਾਂ ਨੂੰ ਆਪਣੀ ਕੁਰਸੀ, ਆਪਣਾ ਇਕਤਦਾਰ ਬਚਾਉਣ ਦੀ ਪਈ ਹੈ। ਕੀ ਹੁਕਮਰਾਨ ਤੇ ਕੀ ਅਪੋਜੀਸ਼ਨ ਵਾਲੇ, ਉਹ ਤਾਂ ਕੁਰਸੀ ਦੀ ਜੰਗ ਲੜਦੇ ਨੇ। ਅਵਾਮੀ ਮਸਾਇਲ ਦਾ ਹੱਲ ਕਿਸੇ ਦੀ ਤਰਜੀਹ ਨਹੀਂ। ਤੇ ਪਿਆਰਿਓ, ਜੇ ਕਣਕ ਐਤਕੀ ਸਾਲ ਘੱਟ ਹੋਈ ਤੇ ਇੱਕ ਤੇ ਮਹਿੰਗੀ ਕਣਕ ਤੇ ਉੱਤੋਂ ਝਾੜ ਘੱਟ ਹੋਇਆ ਤੇ ਜਿਹੜਾ ਗਜ਼ਾਈ ਬੁਹਰਾਨ ਅੱਲਾ ਨਾ ਕਰੇ ਪੈਦਾ ਹੋ ਜਾਵੇਗਾ, ਉਹਦੇ ਨਾਲ ਨਿਬੜਨ ਦੇ ਵਾਸਤੇ ਸਾਡੇ ਖਜ਼ਾਨੇ 'ਚ ਤੇ ਪੈਸੇ ਵੀ ਕੋਈ ਨਹੀਂ। ਸਾਡੇ ਜ਼ਿਮੀਂਦਾਰਾਂ ਦੇ ਫਿਲ ਵਕਤ ਕੀ ਮਸਾਇਲ ਨੇ, ਆਓ ਤੁਹਾਨੂੰ ਕੁਝ ਜ਼ਿਮੀਂਦਾਰਾਂ ਦੇ ਨਾਲ ਮਿਲਵਾਨੇ ਆ ਤੇ ਉਹਨਾਂ ਤੋਂ ਪੁੱਛਨੇ ਆ ਕਿ ਇਹਨਾਂ ਬਾਰਿਸ਼ਾਂ ਨੇ ਉਹਨਾਂ ਦੀਆਂ ਫਸਲਾਂ ਦੇ ਨਾਲ ਕੀ ਕੀਤਾ ਹੈ। ਆਓ ਸਾਡੇ ਨਾਲ। ਲਓ ਜੀ ਪਿਆਰਿਓ, ਅਸੀਂ ਤੁਹਾਨੂੰ ਨਾਲ ਲੈ ਕੇ ਤੇ ਕੁਜਰਾਲੇ ਦੇ ਇੱਕ ਲਾਗੇਲੇ ਪਿੰਡ ਮਾਫੀਆ ਲਿਆਏ ਆ। ਇੱਥੋਂ ਦੇ ਇੱਕ ਜ਼ਿਮੀਂਦਾਰ ਭਾਈ ਇਸ਼ਫਾਕ ਹੋਰੀ ਸਾਡੇ ਨਾਲ ਮੌਜੂਦ ਨੇ। ਇਹਨਾਂ ਦੀਆਂ ਪੈਲੀਆਂ ਵੀ ਹਾਲੀਆ ਬਾਰਿਸ਼ਾਂ ਦੇ ਨਾਲ ਬੜੀਆਂ ਮੁਤਾਸਰ ਹੋਈਆਂ ਨੇ। ਹੁਣ ਤਾਈਂ ਅੱਜ ਬਾਰਿਸ਼ ਨੂੰ ਰੁਕਿਆ ਵੀ ਤੀਜਾ ਦਿਨ ਹੈ, ਲੇਕਿਨ ਇਹਨਾਂ ਦੀਆਂ ਪੈਲੀਆਂ ਦੇ ਵਿੱਚ, ਕਣਕਾਂ ਦੇ ਵਿੱਚ ਥੱਲੇ ਮੁੱਢਾਂ 'ਚ ਪਾਣੀ ਖਲੋਤਾ ਹੋਇਆ। ਕਣਕਾਂ ਢੱਠੀਆਂ ਵੀ ਹੋਈਆਂ ਨੇ, ਜਿਵੇਂ ਅਸੀਂ ਤੁਹਾਨੂੰ ਹੁਣੇ ਵਹਾਇਆ। ਆਓ ਇਹਨਾਂ ਤੋਂ ਪੁੱਛਨੇ ਆ ਕਿ ਇਹਨਾਂ ਬਾਰਿਸ਼ਾਂ ਨੇ ਇਹਨਾਂ ਦੇ ਨਾਲ ਕੀ ਕੀਤਾ ਤੇ ਹੁਣ ਇਸ ਮਸਲੇ ਦਾ ਆਪਣੇ ਤੌਰ ਤੇ ਇਹਨਾਂ ਕੀ ਉਪਾਅ ਕੀਤਾ। ਕਿਉਂਕਿ ਤੁਹਾਨੂੰ ਅੱਗੇ ਅਸੀਂ ਦੱਸਿਆ ਕਿ ਜ਼ਰਾਤ ਦੇ ਉੱਤੇ ਸਾਡੀ ਮਈਸ਼ਤ ਦਾ ਇਨਹਸਾਰ ਹੈ, ਲੇਕਿਨ ਇਸ ਦੇ ਬਾਵਜੂਦ ਹਕੂਮਤ ਵੱਲੋਂ ਤੇ ਮਹਿਕਮਾ ਜ਼ਰਾਤ ਵੱਲੋਂ ਜ਼ਿਮੀਂਦਾਰ ਦੇ ਫਾਇਦੇ ਲਈ ਪ੍ਰੈਕਟੀਕਲੀ ਮੌਕੇ ਤੇ ਜਾ ਕੇ ਕੁਝ ਵੀ ਨਹੀਂ ਕੀਤਾ ਜਾਂਦਾ ਤੇ ਸਾਡੇ ਜ਼ਿਮੀਂਦਾਰ ਨੂੰ ਕੁਦਰਤੀ ਆਫਤ ਦੇ ਨਾਲ ਤੇ ਮੌਸਮੀ ਤਗਯਰਾਤ ਦੇ ਨਾਲ ਆਪੂ ਹੀ ਆਪਣੇ ਸਿਰ ਤੇ ਹੀ ਨਿਬੜਨਾ ਪੈਂਦਾ ਹੈ। ਹਾਂਜੀ ਭਾਈ ਸ਼ਫਾਕ ਜੀ, ਜ਼ਰਾ ਤੁਸੀਂ ਦੱਸੋ, ਸਾਡੇ ਵਿਊਅਰਸ ਨੂੰ ਦੱਸੋ ਜ਼ਰਾ ਜੀ ਭਈ ਕਿਵੇਂ ਇਹ ਬਾਰਿਸ਼ਾਂ ਦੇ ਨਾਲ ਪੈ ਤੁਹਾਡੇ ਨਾਲ ਹੁਣ ਕੀ ਬੀਤਦੀ ਹੈ? ਬੜੀ ਬੁਰੀ ਹੋ ਰਹੀ ਹੈ ਜਨਾਬ। ਆ ਤੁਹਾਡੇ ਸਾਹਮਣੇ ਕਣਕ ਵੇਖੀ ਹੈ ਤੁਸੀਂ? ਹਾਂਜੀ। ਕੀ ਹਾਲ ਹੈ? ਮਹਿੰਗਾ ਬੀਂ ਪਾਇਆ, ਖਾਦ 10,500 ਦਾ ਤੋੜਾ DAP ਥੱਲੇ 2-2 ਪਾਈ ਏ, ਦਵਾਈਆਂ ਕੀਤੀਆਂ, ਡੀਜ਼ਲ ਬਾਲੇ ਨੇ, ਬਿਜਲੀਆਂ ਬਾਲੀਆਂ ਮਹਿੰਗੀਆਂ ਤੇ ਨਿਕਾਸ ਇਹਦਾ ਕੀ ਨਿਕਲਣਾ? ਸਾਨੂੰ ਬਾਰਿਸ਼ਾਂ ਪਈਆਂ, ਕੋਈ ਸਹੂਲਤ ਨਹੀਂ ਲੱਭੀ। ਮਜ਼ਦੂਰੀਆਂ ਉੱਤੇ ਦੇ ਕੇ ਪਾਣੀ ਕਢਾਉਂਦੇ ਰਹੇ ਆ ਤੇ ਹਈਏ ਪਾਣੀ ਤੇ ਕਰਨੀ। ਇਹ ਜ਼ਰਾਤ ਦਾ ਕੀ ਫਾਇਦਾ ਜੀ ਇਹਨਾਂ ਸਾਨੂੰ ਸਹੂਲਤ ਨਹੀਂ ਕਿਸੇ ਕਿਸਮ ਦੀ ਜ਼ਿਮੀਂਦਾਰ ਨੂੰ ਦੇਣੀ। ਇਹ ਤਾਂ ਸਣੇ ਹਕੂਮਤ ਮਾਰਨ ਦੇ ਚੱਕਰਾਂ ਰੱਬ ਸਾਨੂੰ ਬਚਾਈ ਲਗਾਉਂਦਾ ਜ਼ਿਮੀਂਦਾਰ ਨੂੰ। ਇਹ ਹੁਣ ਇੱਕ ਗੱਲ ਹੈ, ਝਾੜ ਜੇ 50 ਮਣ ਨਿਕਲਣਾ, ਇੱਥੇ ਮਜ਼ਦੂਰੀਆਂ ਦੇ ਕੇ 40 ਮਣ ਚ ਮੰਡੀ ਦੇ ਔਸਤ ਕੱਢ ਕੇ ਦੇ ਕੇ 30 ਮਣ ਤੇ 30 ਮਣ ਦਾ ਜ਼ਿਮੀਂਦਾਰ ਕਿੱਥੇ ਕਿਤੇ ਖਰਚੇ ਪੂਰੇ ਕਰੇਗਾ। ਮੰਡੀਆਂ ਹੀ ਫਸਲ ਦੇਈਏ ਤੇ ਉੱਥੋਂ ਕੱਖ ਨਹੀਂ ਚੱਜ ਨਾਲ ਲੱਭਦਾ। 30 ਮਣ ਚੋਂ ਕਿੱਥੇ ਕਿਤੇ ਖੱਪੇ ਪੂਰੇ ਕਰਾਂਗੇ। ਸਾਰੀਆਂ ਸਹੂਲਤਾਂ ਦੇ ਕੇ ਤੇ ਸਾਨੂੰ ਅੱਜ ਤੱਕ ਸਹੂਲਤ ਕਿਸੇ ਸ਼ਾਇਦ ਦੀ ਜ਼ਿਮੀਂਦਾਰ ਨੂੰ ਨਹੀਂ ਲੱਭੀ। ਜੇ ਹਕੂਮਤ ਪਿੱਛੋਂ ਜੋ ਭੁੱਲੀ ਚੁੱਕੀ ਘਲਾਹਟ ਦੀ ਅੱਗੋਂ ਡੀਲਰਾਂ ਕੋਲ ਕੁੱਟੀ ਜਾਂਦੀ ਹੈ। ਇਹ ਦੱਸੋ ਕਿ ਇਹਦਾ ਠੇਕਾ ਤੁਸੀਂ ਕਿੰਨਾ ਦੇਣਾ? ਇਹਦਾ ਠੇਕਾ ਦੇ ਰਹੇ ਜੀ ਇਸ ਟਾਈਮ ਜਿਹੜੀ ਲੋਕੇਸ਼ਨ ਚੱਲ ਰਹੀ ਮਾਫੀ ਵਾਲੇ ਏਰੀਏ 'ਚ 1.25 ਲੱਖ ਰੁਪਈਆ ਠੇਕਾ ਜੀ ਸਿੱਧਾ ਸਾਲ ਦਾ। ਹਾਂਜੀ 1.25 ਲੱਖ ਰੁਪਈਆ ਜੀ। ਤੇ ਕਣਕ ਤੁਸੀਂ ਦੱਸ ਦਿਓ ਵੀ ਸਾਰੀ ਨਿਕਲਣੀ ਹੈ 30 ਮਣ। ਹਾਂਜੀ। ਨੁਕਸਾਨ ਜਿਹੜਾ ਹੋ ਗਈ ਹੈ, ਨੁਕਸਾਨੀ ਜੋ ਗਈ ਹੈ ਤੁਹਾਡੀ ਬਿਲਕੁਲ ਫਸਲ। ਜੀ ਬਿਲਕੁਲ। ਹਾਂ ਤੇ 30 ਮਣ ਸਾਰੀ ਨਿਕਲਣੀ। ਹਾਂਜੀ। ਤੇ ਜੇ 4000 ਵੀ ਗਵਰਨਮੈਂਟ ਰੇਟ ਲਾਵੇ, ਹਾਂਜੀ, ਤੇ ਇਹ ਤੇ 1 ਲੱਖ ਤੇ 20,000 ਦੀ ਤੇ ਕਣਕ ਤੁਹਾਡੀ ਵਿਕੀ। ਬਿਲਕੁਲ ਜੀ। ਤੇ 10,500 ਦੀ ਖਾਦ ਬੋਰੀ ਇੱਕੇ ਤੇ ਕਿੰਨੀਆਂ ਬੋਰੀਆਂ ਪਾਈਆਂ ਨੇ? ਇਹ ਜੀ 2 ਪਾਈਆਂ ਜੀ। 2 ਬੋਰੀਆਂ ਖਾਦ ਦੇ 22,000 ਦੀ 21,000 ਦੀ ਤਾਂ ਖਾਦ ਹੀ ਹੋ ਗਈ। ਹਾਂਜੀ। ਤੇ ਉੱਤੇ ਬੁਆਈ ਜਿਹੜੀ ਜੇ ਡੀਜ਼ਲ ਦਾ ਖਰਚਾ, ਫਿਰ ਡੀਜ਼ਲ ਖਰਚਾ, ਫਿਰ ਸਪਰੇਅ ਕੀਤੇ, ਉੱਤੇ ਦਵਾਈਆਂ ਜਿਹੜੀਆਂ ਕੀਮਤੀ ਬਚਾਉਣ ਵਾਸਤੇ ਕਿ ਚਲੋ ਫਲ ਲੱਗਾ ਕੋਈ ਬਿਮਾਰੀ ਨਾ ਆਏ, ਇਹ ਜਿਹੜੀਆਂ ਮਹਿੰਗੀਆਂ ਦਵਾਈਆਂ ਘਰ ਛੜੀਆਂ ਨੇ। ਹਾਂ। ਕੋਈ 10,000 ਦੀ ਦਵਾਈ ਉੱਤੇ ਤਕਰੀਬਨ ਹੋ ਗਈ ਮੁਖਤਲਿਫ। ਹਾਂ। ਅੱਗੋਂ ਵੇਖ ਲਓ ਹੁਣ ਤੁਹਾਡੇ ਸਾਹਮਣੇ ਹੀ ਜੋ ਕੁਝ ਜੋ ਸੂਰਤ ਹਾਲ ਜਾਣ ਡਈ ਹੈ। ਤੇ ਬੱਬਰ ਸ਼ੇਰ ਦੇ 2 ਤੋੜੇ ਜੇ। ਹਾਂ। ਲਓ ਜੀ ਪਿਆਰਿਓ, ਤੁਸੀਂ ਗੱਲਾਂ ਸੁਣੀਆਂ ਅਸ਼ਫਾਕ ਅਹਿਮਦ ਦੀਆਂ ਕਿ ਜ਼ਿਮੀਂਦਾਰ ਦੀ ਜ਼ਿੰਦਗੀ ਵੇਖੋ ਕਿਸ ਕਦਰ ਮੁਸ਼ਕਲ ਹੋ ਚੁੱਕੀ ਹੈ। 1 ਕਿੱਲਾ
ਪੈਲੀ ਦੇ ਵਿੱਚੋਂ ਉਹ ਆਖਦੇ ਨੇ ਕਿ ਮੌਸਮ ਅਗਰ ਸਾਥ ਦੇਵੇ ਤੇ ਫਿਰ 45 ਮਣ ਨਿਕਲ ਆਉਂਦੀ ਹੈ ਝਾੜ ਕਣਕ। ਯਾਨੀ ਗੰਦਮ 45 ਮਣ ਲਾ ਲਓ, 50 ਮਣ ਲਾ ਲਓ ਫੀ ਏਕੜ ਹੋ ਜਾਂਦੀ ਹੈ ਅਗਰ ਅੱਲਾਹ ਪਾਕ ਸੱਚਾ ਮਿਹਰ ਕਰੇ, ਮੌਸਮ ਸਾਥ ਦੇਵੇ। ਤੇ ਜੇ ਪਿਆਰਿਓ ਕੋਈ ਮੌਸਮੀ ਤਗੱਯਰਾਤ ਦਾ ਸਾਹਮਣਾ ਹੋ ਜਾਵੇ, ਜਿਵੇਂ ਹੁਣ ਮੂਸਲਾਧਾਰ ਬਾਰਿਸ਼ਾਂ ਹੋਈਆਂ ਤੇ ਇਹਨਾਂ ਦੀਆਂ ਫਸਲਾਂ ਸ਼ਦੀਦ ਮੁਤਾਸਰ ਹੋਈਆਂ, ਫਸਲਾਂ ਡਿੱਗ ਪਈਆਂ, ਤੇਜ਼ ਹਵਾਵਾਂ ਨੇ। ਹਾਲਾਂਕਿ ਸਿੱਟੇ ਐਤਕੀ ਕਣਕਾਂ ਨੂੰ ਬੜੇ ਸੋਹਣੇ ਲੱਗੇ ਸਨ, ਭਰੇ ਸਨ ਦਾਣੇ, ਲੇਕਿਨ ਉਹ ਫਸਲ ਤੁਹਾਨੂੰ ਕਲੋਜ਼ ਦਿਖਾਉਂਦੇ ਆ ਕਿ ਉਹ ਸਾਰੀ ਡਿੱਗੀ ਪਈ ਹੈ, ਵਿੱਚ ਪਾਣੀ ਖਲੋਤਾ ਹੈ। ਇਹਨੂੰ ਹਾਰਵੈਸਟਰ ਮਸ਼ੀਨ ਨੇ ਨਹੀਂ ਵੱਢਣਾ। ਹੁਣ ਹਾਰਵੈਸਟਰ ਨਾਲ ਵੀ ਜੇ ਇਹਦੀ ਕਟਾਈ ਕੀਤੀ ਜਾਏ ਤਾਂ ਵੀ ਪੈਸੇ ਦਿੰਦਾ ਜ਼ਿਮੀਦਾਰ। ਇਹਨੂੰ ਹੁਣ ਦਾਤਰੀ ਨਾਲ ਕਟਵਾਉਣਾ ਹੈ। ਜ਼ਿਮੀਦਾਰ ਨੂੰ ਮਹਿਕਮਾ ਜ਼ਰਾਤ ਦੀ ਐਡਵਾਈਸ ਹੈ ਕਿ ਇਹੋ ਜਿਹੀ ਡਿੱਗੀ ਢੱਠੀ ਜਿਹੜੀ ਫਸਲ ਹੈ ਉਹਦੇ ਦਾਣੇ ਉਤਾਂ ਨੂੰ ਰੱਖ ਕੇ ਤੇ ਦਾਤਰੀ ਨਾਲ ਕਟਵਾਓ। ਹੁਣ ਫੀ ਕਿੱਲਾ 4-5 ਬੰਦੇ ਲਾਣਗੇ, ਉਹਨਾਂ ਨੂੰ ਅਲੱਗ ਮਜ਼ਦੂਰੀ ਦੇਣਗੇ। ਹੁਣ ਜੇ ਅਗਰ 30 ਮਣ ਇਹਨਾਂ ਦੇ ਬਕੌਲ ਝਾੜ ਹੁੰਦਾ ਹੈ ਤੇ 1,20,000 ਦੀ ਕਣਕ ਵਿਕਣੀ ਹੈ, 4,000 ਰੁਪਈਆ ਵੀ ਸਰਕਾਰੀ ਰੇਟ ਨਿਕਲੇ। ਤੇ ਜਿਹੜੇ ਐਡੀਸ਼ਨਲ ਉੱਤੇ ਐਕਸਪੈਂਸਿਸ ਹੋਏ ਨੇ, ਜਿਹੜੇ ਇਜ਼ਾਫੀ ਖਰਚੇ ਜ਼ਿਮੀਦਾਰ ਦੇ ਹੋਏ ਨੇ, ਖਾਦ ਪਾਈ ਜ਼ਿਮੀਦਾਰ ਨੇ, ਡੀਜ਼ਲ ਬਾਲਿਆ ਮਹਿੰਗਾ, ਬਿਜਲੀ ਦਾ ਬਿੱਲ ਵੇਖ ਲਓ ਕਿਸ ਕਦਰ ਜ਼ਿਆਦਾ ਹੈ, ਟਿਊਬਵੈੱਲ ਚਲਾ ਕੇ ਪਾਣੀ ਲਾਇਆ, ਪਿਆਇਆ ਫਸਲ ਨੂੰ, ਉਸ ਤੋਂ ਬਾਅਦ ਉੱਤੇ ਸਪਰੇਅ ਕੀਤੇ, ਪੈਸਟੀਸਾਈਡਸ ਦੇ ਜਿਹੜੇ ਜ਼ਰੀਏ ਅਦਵਿਆਤ ਛਿੜਕੀਆਂ, ਉਸ ਤੋਂ ਇਲਾਵਾ ਮਜ਼ਦੂਰੀਆਂ ਬੁਆਈ ਦੀਆਂ, ਵਹਾਈ ਦੀਆਂ, ਫਿਰ ਕਟਾਈ ਦੀਆਂ, ਇਹ ਸਾਰੀਆਂ ਮਜ਼ਦੂਰੀਆਂ ਪੈਂਦੀਆਂ ਨੇ। ਤੇ ਫਿਰ ਜਾ ਕੇ ਜ਼ਿਮੀਦਾਰ ਨੂੰ ਘਰ ਮੁਤਾਸਰਾ ਸ਼ਦੀਦ ਬਾਰਿਸ਼ ਦੇ ਨਾਲ ਮੁਤਾਸਰਾ ਜਿਹੜਾ ਏਕੜ ਹੈ ਜਾਂ ਜਿਹੜਾ ਕਿੱਲਾ ਹੈ ਜ਼ਮੀਨ ਦਾ, ਉਹਦੇ ਵਿੱਚੋਂ ਜੇ ਝਾੜ ਹੀ 30-35 ਮਣ ਜਾਂ ਬਫਰਜ਼ੇ ਮਾਲ 40 ਮਣ ਵੀ ਨਿਕਲ ਆਵੇ ਤੇ ਜ਼ਿਮੀਦਾਰ ਦੇ ਖਰਚੇ ਪੂਰੇ ਨਹੀਂ ਹੁੰਦੇ। ਆਪ ਹਿਸਾਬ ਸਾਡੇ ਹੁਕਮਰਾਨ ਅਗਰ ਚਾਹੁੰਦੇ ਨੇ ਤਾਂ ਕਰਕੇ ਵੇਖ ਲੈਣ। ਤੇ ਜ਼ਿਮੀਦਾਰ ਕਿਸ ਤਰ੍ਹਾਂ ਫਿਰ ਫਸਲ ਉਗਾਏਗਾ ਜੇ ਇਸ ਤਰ੍ਹਾਂ ਹੀ ਘਾਟੇ ਪੈਂਦੇ ਰਹੇ? ਤੇ ਅੱਲਾ ਕਦੀ ਨਾ ਕਰੇ ਮੁਆਸ਼ੀ ਬੁਹਰਾਨ ਤੋਂ ਬਾਅਦ ਕਿਧਰੇ ਜ਼ਿਮੀਦਾਰ ਸਾਡਾ ਜਿਹੜਾ ਹੈ ਉਹਦੀ ਦਿਲ ਸ਼ਿਕਨੀ ਇਸੇ ਤਰ੍ਹਾਂ ਹੀ ਹੁੰਦੀ ਰਹੀ, ਹੁਕਮਰਾਨਾਂ ਵੱਲੋਂ ਉਹਦੇ ਸਿਰ ਤੇ ਹੱਥ ਨਾ ਰੱਖਿਆ ਗਿਆ, ਉਹਦੀ ਕੰਡ ਤੇ ਹੱਥ ਨਾ ਫੇਰਿਆ ਗਿਆ ਤੇ ਜ਼ਿਮੀਦਾਰ ਦਿਲ ਸ਼ਿਕਸਤਾ ਹੋ ਜਾਏਗਾ। ਤੇ ਅੱਗੋਂ ਅੱਲਾ ਕਦੀ ਨਾ ਕਰੇ ਗਜ਼ਾਈ ਬੁਹਰਾਨ ਦਾ ਵੀ ਸਾਨੂੰ ਸਾਹਮਣਾ ਹੋ ਸਕਦਾ ਹੈ। ਇਸੇ ਪਿੰਡ ਦੇ ਕੁਝ ਹੋਰ ਦੋਸਤ ਜ਼ਿਮੀਦਾਰ ਵੀ ਸਾਡੇ ਨਾਲ ਮੌਜੂਦ ਨੇ, ਆਓ ਤੁਹਾਨੂੰ ਉਹਨਾਂ ਦੇ ਨਾਲ ਵੀ ਮਿਲਵਾਨੇ ਆ। ਭਾਜੀ ਬਾਰਿਸ਼ਾਂ ਦਾ ਨੁਕਸਾਨ ਤੇ ਬੇਬਾ ਹੋਇਆ ਹੈ। ਹਾਂ ਤੇ ਪਾਣੀ ਵਿੱਚ ਖਲੋਤਾ ਹੈ ਜੀ, ਤੇ ਖਾਦ ਵੀ ਬੜੀ ਮਹਿੰਗੀ ਹੈ ਤੇ ਸਪਰੇਆਂ ਵੀ ਬੜੀਆਂ ਮਹਿੰਗੀਆਂ ਨੇ, ਡੀਜ਼ਲ ਵੀ ਬਾਲਦੇ ਰਹੇ ਆ। ਉਤੋਂ ਹੁਕੂਮਤ ਕਹਿੰਦੀ ਹੈ ਵੀ ਅਸੀਂ ਜਿਹੜੀ ਨਾ ਬਿਜਲੀ ਇਹ ਜ਼ਿਮੀਂਦਾਰਾਂ ਦੀ ਹੋਰ ਮਹਿੰਗੀ ਕਰ ਦੇਣੀ ਹੈ। ਤੇ ਅਸਾਂ ਕੀ ਕਰਨਾ ਹੈ? ਹੁਣ ਕਣਕ ਤੁਹਾਡੇ ਸਾਹਮਣੇ ਬਰਬਾਦ ਹੋ ਗਈ ਹੈ, ਪਾਣੀ ਵਿੱਚ ਖਲੋਤਾ ਹੈ, ਨਿਕਾਸ ਦਾ ਕੋਈ ਬੰਦੋਬਸਤ ਨਹੀਂ ਹੈਗਾ, ਨਾ ਸਾਨੂੰ ਕੋਈ ਜ਼ਰਾਇਤ ਹੀ ਦਿੰਦੀ ਹੈ ਕੋਈ ਤੁਹਾਡਾ ਕੋਈ ਹੱਲ ਸੋਚਨੇ ਆ। ਉਹ ਵੀ ਕਿਨੇ ਖੱਡੇ ਮਾਰੋ, ਖੱਡੇ ਹੁਣ ਕਾਹਨਾ ਮਾਰੀਏ ਅਸੀਂ 10-10 ਫੁੱਟ ਦੇ ਖੱਡੇ ਕਾਹਨਾ ਮਾਰੀਏ? ਜੇ ਤੁਸੀਂ ਖੱਡੇ ਵੀ ਮਰਵਾਓਗੇ, ਹਾਂ ਉਹ ਮਹਿਕਮਾ ਜ਼ਰਾਤ ਨੇ ਜਿਹੜੇ ਵਾਇਸ ਮੈਸੇਜ ਕੀਤੇ ਨੇ ਆਪਣੇ ਗਰੁੱਪਾਂ ਦੇ ਵਿੱਚ ਸ਼ੇਅਰ, ਉਹਦੇ ਜਦੋਂ ਉਹਨੇ ਜ਼ਿਮੀਂਦਾਰਾਂ ਨੂੰ ਆਖਿਆ ਵੀ ਆਪਣੀਆਂ ਹਰ ਪੈਲੀ ਜਿਹੜੀ ਉਹਦੇ ਚੌਵਾਂ ਕੋਨਿਆਂ ਦੇ ਉੱਤੇ ਤੁਸੀਂ 5-5 6-6 ਫੁੱਟ 8-8 ਫੁੱਟ ਗਹਿਰਾ ਟੋਇਆ ਮਾਰੋ। ਤੇ ਉਹ ਵੀ ਫਿਰ ਤੁਹਾਨੂੰ ਮਜ਼ਦੂਰੀ ਦੇ ਕੇ ਮਰਵਾਣੇ ਪੈਣੇ ਨੇ, ਮਜ਼ਦੂਰੀ ਦੇ ਕੇ ਮਰਵਾਣੇ ਪੈਣੇ ਨੇ। ਅੱਗੋਂ ਜਿਹੜੀ ਕਣਕ ਬਰਬਾਦ ਹੋਈ ਇਹ ਹਾਰਵੈਸਟਰ ਨਾਲ ਤਾਂ ਕੱਟੀ ਨਹੀਂ ਜਾ ਸਕਦੀ, ਇਹ ਕੱਟੀ ਜਾ ਸਕਦੀ ਹੈ ਦਾਤਰੀ ਨਾਲ ਹੀ। ਤੇ ਦਾਤਰੀ ਵਾਲੇ ਵੀ ਜਿਹੜੇ ਨੇ ਅੱਗੋਂ ਤੁਹਾਨੂੰ ਪਤਾ ਡਬਲ ਖਰਚਾ ਮੰਗਦੇ ਨੇ। ਮੂਧੀ ਸਿੱਧੀ ਕਣਕ ਹੋਈ ਹੈ, ਜਿੱਥੇ ਬੰਦਾ ਦੋਗਣਾ ਵਾਲਾ ਵੜਦਾ ਉੱਥੇ ਬੰਦਾ 10 ਮਰਲੇ ਵੜਦਾ, ਉਹ ਵੀ ਡਬਲ ਪੈਸੇ ਮੰਗਦੇ ਨੇ, ਉਹ ਵੀ ਦਾਣੇ ਡਬਲ ਲੈਣੇ ਨੇ। ਤੇ ਅੱਗੋਂ ਕਟਾਈ ਵੀ, ਥ੍ਰੈਸ਼ਰ ਦੀ ਵੀ ਕਿੰਨੇ ਖਰਚੇ ਪੈਂਦੇ ਨੇ, ਸਾਨੂੰ ਕੀ ਬਚਣਾ? 25-30 ਮਣ ਕਣਕ ਬਚੇ, ਉਹਦੇ ਵਿੱਚ ਦੂਜੇ ਖਰਚੇ ਵੀ ਨੇ, ਥ੍ਰੈਸ਼ਰ ਨੂੰ ਵੀ ਦੇਣੀ ਹੈ ਤੇ ਮੰਡੀ ਜਾ ਕੇ ਆੜਤਲ ਵੀ ਦੇਣੀ ਹੈ। ਤੇ ਕੁਝ ਉਹ ਲੱਗੇ ਫੱਬੇ ਲਾਉਂਦੇ ਨੇ ਆੜਤੀ ਜਿਹੜੇ, ਉਹ ਆਪਣੀ ਮਰਜ਼ੀ ਦੇ ਮਨ ਵਿੱਚ ਰੇਟ ਲਾ ਕੇ ਤੇ ਮਗਰੋਂ ਪਰਚੀ ਬਣਾ ਕੇ ਦਿੰਦੇ, ਲਓ ਜੀ ਆ ਜਾਓ ਪੈਸੇ ਲੈ ਜਾਓ ਜਾਣ ਕੇ, ਫਿਰ ਇਹ ਮੁੜ ਕੇ ਉਹ ਦਲੀਲ ਕਰਦੇ ਨੇ, ਉੱਤੋਂ ਲੈਣ ਵਾਲੇ ਉੱਤੇ ਚੜੇ ਹੁੰਦੇ ਨੇ। ਨਹੀਂ ਤਾਂ ਤੁਸੀਂ ਇਹ ਦੱਸੋ ਨਾ ਵੀ ਤੁਸੀਂ ਮੁਤਾਲਬਾ ਕੀ ਕਰਦੇ ਹੋ ਕਿ ਮਹਿਕਮਾ ਜ਼ਰਾਤ ਜਿਹੜਾ ਜੇ ਇਸ ਤਰ੍ਹਾਂ ਕੋਈ ਕੁਦਰਤੀ ਆਫਤ ਆ ਜਾਵੇ ਅੱਲਾਹ ਪਾਕ ਵੱਲੋਂ, ਮਸਲਨ ਜਿਵੇਂ ਬਾਰਿਸ਼ਾਂ ਹੋ ਗਈਆਂ ਨੇ, ਤੇ ਫਿਰ ਮਹਿਕਮੇ ਨੂੰ ਕੀ ਮਦਦ ਕਰਨੀ ਚਾਹੀਦੀ ਹੈ ਸਾਡੇ ਜ਼ਿਮੀਂਦਾਰਾਂ ਦੀ? ਸਾਨੂੰ ਨਵਾਂ ਬੀਜ ਲਿਆ ਕੇ ਦੇਣ ਜਿਹੜਾ ਸਾਡਾ ਚੇਤਰ ਤੋਂ ਪਹਿਲਾਂ ਹੀ ਪੱਕ ਜੇ ਕਰੇ। ਅਸੀਂ ਸਾਡੇ ਆ ਜਿਹੜੇ ਬਾਰਿਸ਼ਾਂ ਤੋਂ ਅਸੀਂ ਬਚ ਜਾਈਏ। ਕੀ ਆਖਿਆ ਜੀ? ਜਿਵੇਂ ਹੁਣ ਸਾਨੂੰ ਕਹਿੰਦੇ 2000 ਰੁਪਏ ਦਾ ਕਿਲੋ ਬੀਜ ਮੁੰਜੀ ਦਾ ਤੁਹਾਨੂੰ ਦਿੰਦੇ ਆ, 2000 ਮੰਗਣ ਵੀ ਲੱਗ ਪਏ ਨੇ।
ਨਵਾਂ ਬੀਜ ਤੋਂ ਦਿਆਂਗੇ ਉਹ 100 ਮਣ ਨਿਕਲੇਗਾ। 100 ਮਣ ਕਿੱਥੇ ਨਿਕਲਦਾ? ਇਹ 50-60 ਮਣ 30 ਮਣ ਨਿਕਲਣ ਡਈ ਹੈ ਜਿਹੜੀ ਐਡੀ ਮਹਿੰਗੀ ਹੈ, ਤੇ ਉਹਦਾ ਕੀ ਨਿਕਲਣਾ? ਨਹੀਂ ਤੇ ਕਣਕ ਦਾ ਬੀਜ ਕੀ ਭਾਅ ਲਿਆ? ਹਜੇ ਵੀ ਮਹਿੰਗਾ। ਇਹ ਵੀ 6-7 ਹਜ਼ਾਰ ਤੋਂ ਮਣ। ਹਾਂ ਇਹ ਕਿਹੜਾ ਸਸਤਾ ਦਿੰਦੇ ਨੇ? ਇਹੋ ਹੀ ਬੀਜ ਹੁੰਦਾ, ਤੋੜੇ ਬਦਲ ਦਿੰਦੇ ਨੇ ਹਾਂ ਤੇ ਇਹ ਕਹਿੰਦੇ ਜੀ ਇਹ ਹਕੂਮਤ ਦਾ ਬੀਜ ਹੈ। ਇੰਝ ਕਰਕੇ ਨਾ ਫਰਾਡ ਸ਼ੁਰੂ ਕੀਤੇ ਨੇ। ਹਾਂ ਹਰ ਬੰਦਾ ਲੁੱਟਦਾ, ਜ਼ਿਮੀਂਦਾਰ ਨੂੰ ਲੁੱਟਦੇ ਨੇ, ਹੋਰ ਕਿਹਨੂੰ ਲੁੱਟਦੇ ਨੇ? ਲਓ ਜੀ ਪਿਆਰਿਓ, ਤੁਸੀਂ ਚੌਧਰੀ ਅਸਗਰ ਹੋਰਾਂ ਦੀਆਂ ਗੱਲਾਂ ਵੀ ਸੁਣੀਆਂ। ਉਹਨਾਂ ਦੀ ਇੱਕ ਗੱਲ ਬੜੀ ਗਹੁ ਗੋਚਰੀ ਹੈ। ਉਹਨਾਂ ਆਖਿਆ ਕਿ ਅਗਰ ਮੌਸਮ 8-10 ਸਾਲਾਂ ਤੋਂ ਇਹਦੇ ਵਿੱਚ ਤਬਦੀਲੀ ਆਈ ਹੋਈ ਹੈ ਔਰ ਹੁਣ ਵਿਸਾਖ ਤੋਂ ਪਹਿਲਾਂ ਹੀ, ਕਿਉਂਕਿ ਅੱਗੇ ਕਣਕਾਂ ਸਾਡੇ ਦੇਸ਼ ਪੰਜਾਬ ਦੇ ਵਿੱਚ ਯਕਮ ਵਿਸਾਖ ਤੋਂ ਬਾਅਦ ਵੱਢਣੀਆਂ ਸ਼ੁਰੂ ਲੋਕੀ ਕਰਦੇ ਸਨ, ਤੇ ਇੱਕ ਸਾਡੇ ਦੇਸ਼ ਪੰਜਾਬ ਦਾ ਜ਼ਿਮੀਂਦਾਰਾਂ ਦਾ ਬੜਾ ਇੱਕ ਸੋਹਣਾ ਨਾਰਾ ਬਣਿਆ ਸੀ ਵੀ ਜੱਟਾ ਆਈ ਵਿਸਾਖੀ ਤੇ ਮੁੱਕ ਗਈ ਕਣਕਾਂ ਦੀ ਰਾਖੀ। ਔਰ ਵਿਸਾਖ ਜਿਹੜਾ ਹੈ ਉਹ ਸਾਡੇ ਦੇਸ਼ ਪੰਜਾਬ ਦੇ ਦੇਸੀ ਮਹੀਨਿਆਂ ਦਾ ਪਹਿਲਾ ਮਹੀਨਾ ਹੈ, ਤੇ ਯਕਮ ਵਿਸਾਖ ਜਿਹੜਾ ਹੈ ਉਹ ਇਹ ਵੀ ਸਮਝ ਲਓ ਕਿ ਸਾਡੇ ਪੰਜਾਬ ਦਾ ਨਿਊ ਈਅਰ ਡੇ ਵੇ। ਚੇਤਰ ਆਖਰੀ ਮਹੀਨਾ ਹੈ। ਚੇਤਰ ਦੀ ਆਖਰੀ ਤਰੀਕ ਜਿਹੜੀ ਹੈ ਉਹ ਪੰਜਾਬੀ ਮਹੀਨਿਆਂ ਦੀ ਆਖਰੀ ਰਾਤ ਹੁੰਦੀ ਹੈ ਸਾਲ ਦੀ, ਤੇ ਜਿਹੜਾ ਅੱਗੋਂ ਯਕਮ ਵਿਸਾਖ ਦੀ ਤਰੀਕ ਹੈ ਉਹ ਸਾਡੀ ਪਹਿਲਾ ਨਿਊ ਈਅਰ ਡੇ ਵੇ ਦੇਸ਼ ਪੰਜਾਬ ਦਾ। ਸਾਡੇ ਬਿਕਰਮੀ ਮਹੀਨੇ ਜਿਹੜੇ ਨੇ ਪੰਜਾਬੀ ਦੇ, ਵਿਸਾਖ, ਜੇਠ, ਹਾੜ, ਸਾਉਣ, ਭਾਦਰੋਂ, ਅੱਸੂ, ਕੱਤੇ, ਮੱਘਰ, ਪੋਹ, ਮਾਘ, ਫੱਗਣ, ਚੇਤਰ, ਇਹ ਜਿਹੜੇ ਸਾਡੇ ਮਹੀਨੇ ਨੇ। ਤੇ ਵਿਸਾਖੀ ਚੜ੍ਹਦਿਆਂ ਕਣਕਾਂ ਪੱਕ ਜਾਣੀਆਂ। ਹੁਣ ਸਾਡੀ ਹਕੂਮਤ ਨੂੰ ਵੀ ਪਤਾ ਹੈ, ਸਾਡੇ ਜ਼ਿਮੀਂਦਾਰਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਚੁੱਕਿਆ ਹੋਇਆ ਹੈ ਕਿ ਹੁਣ ਚੇਤਰ ਦੇ ਵਿੱਚ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ ਨੇ, ਔਰ ਬਿਲਖਸੂਸ ਇਹ ਫਸਲ ਰੱਬੀ ਜਿਹੜੀ ਹੈ, ਜਿਹਨੂੰ ਅਸੀਂ ਪੰਜਾਬੀ 'ਚ ਹਾੜੀ ਆਨੇ ਆ, ਹਾੜੀ ਦੀ ਸਾਡੀ ਫਸਲ ਮੁਤਾਸਰ ਹੁੰਦੀ ਹੈ। ਤੇ ਕਿਉਂ ਨਹੀਂ ਹੁਕਮਰਾਨ ਕੋਈ ਐਸਾ ਬੀਜ ਇਜਾਦ ਕਰਦੇ? ਹੁਣ ਤੇ ਪੂਰੀ ਦੁਨੀਆ ਦੇ ਵਿੱਚ ਹਾਈਬ੍ਰਿਡ ਬੀਜ ਮੁਤਾਰਫ ਕਰਾਏ ਜਾ ਰਹੇ ਨੇ, ਹੋਰ ਜਦੀਦ ਇਨਵੈਂਸ਼ਨਸ ਹੋ ਰਹੀਆਂ ਨੇ, ਤੇ ਕੋਈ ਅਜਿਹਾ ਬੀਜ ਕਿਉਂ ਨਹੀਂ ਮਹਿਕਮਾ ਜ਼ਰਾਤ ਐਸਾ ਮੁਤਾਰਫ ਕਰਾਂਦਾ ਸਾਡੇ ਕਿਸਾਨਾਂ ਦੇ ਵਿੱਚ, ਜਿਹੜਾ ਕਿ ਚੇਤਰ ਤੋਂ ਪਹਿਲਾਂ ਹੀ ਕਟਾਈਆਂ ਹੋ ਜਾਣ, ਫਸਲਾਂ ਸਾਡੀਆਂ ਪੱਕ ਜਾਣ, ਤੇ ਜਾਂ ਫਿਰ ਵਿਸਾਖ ਤੋਂ ਥੋੜਾ ਅੱਗੇ ਜਾ ਕੇ ਜੇਠ ਹਾੜ 'ਚ ਜਾ ਕੇ ਇਸ ਵਸਤੀ ਪੰਜਾਬ ਦੇ ਇਲਾਕੇ ਦੀ ਕਣਕ ਪੱਕੇ, ਤਾਂ ਕਿ ਬਾਰਿਸ਼ਾਂ ਵੀ ਅਗਰ ਹੋਣ ਤੇ ਫਸਲਾਂ ਮੁਤਾਸਰ ਨਾ ਹੋਣ, ਸਾਡਾ ਜ਼ਿਮੀਂਦਾਰ ਜਿਹੜਾ ਹੈ ਉਹਦਾ ਮਾਲ ਨਾ ਨੁਕਸਾਨਿਆ ਜਾਏ, ਉਹਨੂੰ ਪਰੇਸ਼ਾਨੀ ਨਾ ਉਠਾਣੀ ਪਵੇ। ਇਹ ਕਰੋੜਾਂ ਅਰਬਾਂ ਰੁਪਇਆਂ ਦੀਆਂ ਬਿਲਡਿੰਗਾਂ ਦੇ ਵਿੱਚ ਬੈਠੇ ਨੇ ਜਿਹੜੇ ਮਹਿਕਮਾ ਜ਼ਰਾਤ ਦੇ ਅਫਸਰਾਨ ਤੇ ਅਹਿਲਕਾਰਾਨ, ਤੇ ਕਰੋੜਾਂ ਅਰਬਾਂ ਰੁਪਏ ਹੀ ਮਹਾਨਾ ਤਨਖਾਹਾਂ ਲੈਂਦੇ ਨੇ। ਇਹ ਉਹਨਾਂ ਦਾ ਫਰਜ਼ ਨਹੀਂ ਕਿ ਜ਼ਿਮੀਂਦਾਰਾਂ ਨੂੰ ਜਾ ਕੇ ਪਿੰਡਾਂ ਦੇ ਵਿੱਚ ਮਸਾਜਿਦ ਵਿੱਚ ਐਲਾਨ ਕਰਕੇ ਕਿਸੇ ਇੱਕ ਵੱਡੇ ਜ਼ਿਮੀਂਦਾਰ ਦੇ ਡੇਰੇ ਦੇ ਉੱਤੇ ਇਕੱਠਿਆਂ ਕਰਨ ਤੇ ਉਹਨੂੰ ਇਹ ਸਾਰੀਆਂ ਹਿਫਾਜ਼ਤੀ ਤਦਾਬੀਰ ਦੱਸਣ, ਉਹਨੂੰ ਅਮਲੀ ਤੌਰ ਤੇ ਜ਼ਿਮੀਂਦਾਰਾਂ ਨੂੰ ਕਰਕੇ ਵਿਖਾਣ ਕਿ ਜੇ ਤੁਹਾਡੇ ਤੇ ਕੋਈ ਆਫਤ ਆ ਪਵੇ ਤੇ ਉਹਦੇ ਨਾਲ ਕਿਵੇਂ ਨਿਬੜਨਾ ਹੈ। ਲੇਕਿਨ ਪਿਆਰਿਓ, ਇਹ ਸਾਰਾ ਕੁਝ ਨਹੀਂ ਹੁੰਦਾ, ਤੇ ਹੁਕਮਰਾਨ ਪਹਿਲਾਂ ਹੀ ਤੁਹਾਡੇ ਅੱਗੇ ਅਰਜ਼ ਕੀਤੀ ਹੈ, ਉਹ ਤੇ ਆਪਣੇ ਕੁਰਸੀ ਦੇ ਰੌਲਿਆਂ ਦੇ ਵਿੱਚ ਭੱਜੇ ਫਿਰਦੇ ਨੇ, ਕੀ ਆਪੋਜੀਸ਼ਨ ਤੇ ਕੀ ਹੁਕਮਰਾਨ। ਹੁਕਮਰਾਨਾਂ ਨੂੰ ਇਹ ਵੇ ਕਿ ਇਮਰਾਨ ਖਾਨ ਸਾਡੇ ਕੋਲ ਕੁਰਸੀ ਨਾ ਖੋਹ ਲਵੇ, ਤੇ ਇਮਰਾਨ ਖਾਨ ਨੂੰ ਦਿਨ ਰਾਤ ਦੀ ਕੋਈ ਸੁਪਨਾ ਕਿ ਮੈਂ ਛੇਤੀ ਵਾਪਸ ਕਿਸੇ ਤਰੀਕੇ ਬਹਿ ਜਾ, ਤੇ ਗਰੀਬ ਆਦਮੀ ਪਾਕਿਸਤਾਨ ਦਾ ਜਿਹੜਾ ਹੈ ਉਹ ਤਬਾਹ ਹਾਲ ਹੋ ਗਿਆ, ਰੋਟੀ ਤੋਂ ਵੀ ਤੰਗ ਹੋ ਗਿਆ। ਪਿਆਰਿਓ, ਹੋਰ ਇੱਕ ਦੋ ਦੋਸਤ ਜ਼ਿਮੀਂਦਾਰ ਇੱਥੇ ਬੈਠੇ ਨੇ, ਆਓ ਉਹਨਾਂ ਦੀਆਂ ਗੱਲਾਂ ਵੀ ਤੁਹਾਨੂੰ ਸੁਣਵਾਈਏ। ਲਓ ਜੀ ਸਾਹਿਬੋ, ਚੌਧਰੀ ਇਫਤਖਾਰ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ। ਇਹ ਵੀ ਇਸੇ ਹੀ ਪਿੰਡ ਦੇ ਜ਼ਿਮੀਂਦਾਰ ਨੇ, ਇਹਨਾਂ ਦੀ ਫਸਲ ਵੀ ਬਾਰਿਸ਼ਾਂ ਨਾਲ ਮੁਤਾਸਰ ਹੋਈ ਹੈ। ਆਓ ਇਹਨਾਂ ਦੀ ਗੱਲਬਾਤ ਵੀ ਸੁਣੀਏ। ਹਾਂਜੀ ਦੱਸੋ ਜੀ ਭਾਅ ਜੀ, ਤੁਸੀਂ ਜ਼ਰਾ। ਡਾਕਟਰ ਸਾਹਿਬ, ਇਹ ਬੇਸਿਕਲੀ ਸਾਡਾ ਮੁਲਕ ਦੇ ਇੱਕ ਜ਼ਰੀ ਮੁਲਕ ਖਵਾਉਂਦਾ, ਹਾਂ, ਇਹ ਇੱਕ ਜ਼ਰੀ ਮੁਲਕ ਹੈ, ਇਹਦੀ ਬੇਸ ਜਿਹੜੀ ਉਹ ਜ਼ਰਾਅਤ ਦੇ ਨਾਲ ਮੁੰਸਲਕ ਹੈ। ਹਾਂ, ਜਿੱਥੇ ਅਸੀਂ ਬੈਠੇ ਆ ਇਸ ਮੰਜੇ ਦੀ ਤੁਹਾਨੂੰ ਮੈਂ ਤਾਰੀਖ ਦੱਸਣਾ ਕਿ ਇਸ ਜਗ੍ਹਾ ਦੇ ਉੱਤੇ ਅਸੀਂ ਛੋਟੇ ਸਾਂ ਤੇ ਅਸੀਂ ਸਕੂਲ ਜਾਂਦੇ ਹਾਂ ਤੇ ਆਉਂਦੇ ਹਾਂ, ਇੱਥੇ ਫਲਾ ਚੱਲਦਾ ਹੁੰਦਾ ਸੀ। ਫਲੇ ਨੂੰ ਤੁਸੀਂ ਸਮਝਦੇ ਹੋਣੇ ਕੋਈ ਕਣਕ ਗਾਹਣ ਵਾਸਤੇ ਢੱਗਿਆਂ ਦਾ ਫਲਾ, ਹਾਂ, ਫਲੇ ਤੇ ਬਹਿ ਕੇ ਅਸੀਂ ਜਨਾਬ ਇੱਥੇ ਝੂਲੇ ਲੈਣੇ, ਤੇ ਜ਼ਿਮੀਂਦਾਰਾਂ ਦੇ ਚਿਹਰਿਆਂ ਦੇ ਉੱਤੇ ਰੌਣਕ ਹੋਣੀ। ਜ਼ਿਮੀਂਦਾਰਾਂ ਦੀਆਂ ਧੀਆਂ ਪੇਕੇ ਆਈਆਂ ਹੋਣੀਆਂ ਕਿ ਸਾਡੀ ਫਸਲ ਵੱਢੀ ਜਾਣੀ ਹੈ, ਕਣਕ ਵੱਢੀ ਜਾਣੀ ਹੈ। ਹਾਂ, ਯਾਨੀ ਕਿ ਇੱਕ ਡੇਰਿਆਂ ਦੇ ਉੱਤੇ ਅਜੀਬ ਜਿਹਾ ਇੱਕ ਖੁਸ਼ਬੂ ਤੇ ਮਾਹੌਲ ਹੋਣਾ ਕਿ ਖੁਸ਼ੀ ਦੀ ਲਹਿਰ ਹੋਣੀ।
ਉਹ ਜ਼ਿਮੀਦਾਰ ਨੂੰ ਇਹ ਪਤਾ ਹੁੰਦਾ ਹੀ ਨਾ ਜੀ ਕਿ ਮੇਰੀ ਮਿਹਨਤ ਦਾ ਮੈਨੂੰ ਫਲ ਹੁਣ ਮਿਲਣ ਲੱਗਾ। 4 ਕਿੱਲਿਆਂ ਦੀ ਜਾਂ 5 ਕਿੱਲਿਆਂ ਦੀ ਵੀ ਜਿਹਦੀ ਵਾਈ ਹੈ, ਅਸੀਂ ਬੇਸਿਕਲੀ ਜਿੰਨੇ ਇੱਥੇ ਬੈਠੇ ਆ ਸਾਰਿਆਂ ਦੀ ਥੋੜੀ ਥੋੜੀ ਜ਼ਮੀਨ ਦੀ ਵਾਈ ਕਰਨ ਵਾਲੇ ਸਾਰੇ ਅਸੀਂ ਜੀ ਬੈਠੇ ਆ। ਤੇ ਬੜੀ ਬਹਾਰ ਤੇ ਬੜਾ ਵਾਕਈ ਵਿਸਾਖ ਦਾ ਇੱਕ ਨਾਂ ਹੁੰਦਾ ਸੀ, ਜਿਵੇਂ ਮੇਲਾ ਲੱਗ ਜਾਣਾ ਹੈ ਹੁਣ ਜਨਾਬ ਫਸਲਾਂ ਵੱਢਣੀਆਂ ਤੇ ਜੇ ਸਿਰਫ ਗੌਰਮੈਂਟ ਦੀ ਤਵੱਜੋ ਇਹਦੇ ਵੱਲੋਂ ਹਟਣ ਦੀ ਵਜ੍ਹਾ ਨਾਲ ਆਸਤਾ 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 ਅਸੀਂ ਉਸ ਲੈਜ ਤੇ ਪਹੁੰਚ ਗਏ ਹਾਂ ਕਿ ਮਸਲਨ ਅਸੀਂ ਹੁਣ ਜੇ 4 ਕਿੱਲੇ ਦੀ ਵਾਹੀ ਹੈ, ਬੱਚੇ ਜਵਾਨ ਹੋ ਗਏ ਨੇ, 1-2 ਕਿੱਲੇ ਨਾਲ ਠੇਕੇ ਤੇ ਲੈ ਲਈਏ, 6 ਕਿੱਲੇ ਕਰ ਲਈ ਵੇ ਕਣਕ ਲਾਉਂਦੇ ਆ, ਬੀ ਖਿਲਾਰ ਦਿੱਤਾ, ਖਾਦਾਂ ਪਾਂਡੇ ਆ। ਜਦੋਂ ਐਨ ਟਾਈਮ ਆਇਆ ਦੁਨੀਆ ਤੇ ਹੁਣ ਵੇਖੋ ਨਾ ਪਾਕਿਸਤਾਨ ਦੀ ਇਹਦੇ ਮਿਸਾਲਾਂ ਹੁਣ ਅਜੀਬੋ ਗਰੀਬ ਹੋ ਗਈਆਂ ਨੇ ਕਿ ਲੋਕ ਹੁਣ 100 ਸਾਲ ਦੀ ਅੱਗੋਂ ਸੋਚ ਰੱਖਦੇ ਨੇ। ਸਾਡੀ 1 ਮਹੀਨਾ ਵੀ ਅੱਗੇ ਸੋਚ ਨਹੀਂ ਹੈ। ਸਾਨੂੰ ਆਉਣ ਵਾਲੇ ਮੌਸਮਾਂ ਦਾ ਪਤਾ ਨਹੀਂ ਹੈ ਕਿ ਅਸੀਂ ਇਹ ਫਸਲ ਬੀਜਨੇ ਆ ਤੇ ਇਹਦੀ ਕਟਾਈ ਵੇਲੇ ਮੌਸਮ ਕੀ ਹੋਣਾ। ਵਰਨਾ ਸਾਡੇ ਸਿਆਣੇ ਇੱਕ ਗੱਲ ਕਰਦੇ ਹੁੰਦੇ ਸਨ ਕਿ ਜਦੋਂ ਅਸੀਂ ਕਾਮਾ ਰੱਖਦੇ ਹੁੰਦੇ ਹਨ ਤੇ ਉਹਦੇ ਪੇਕੇ ਉਹਦੇ ਮਾਪਿਓ ਆਂਦੇ ਹੁੰਦੇ ਹਨ ਕਿ ਪੁੱਤਰ ਉਸ ਖੂਹ ਤੇ ਕਾਮਾ ਨਾ ਰਹੀ ਜਿੱਥੇ ਪਿੱਪਲ ਦਾ ਬੂਟਾ ਹੋਵੇ, ਕਿਉਂਕਿ ਉਹ ਪਿੱਪਲ ਦੇ ਬੂਟੇ ਦੇ ਪੱਤੇ ਐਵੇਂ ਹੀ ਛੜ ਕਰਦੇ ਰਹਿੰਦੇ ਤੇ ਕਾਮੇ ਨੂੰ ਉਠਾ ਉੱਠ ਭਾਈ ਫੜ ਲੈ ਤਰੰਗਲੀ ਤੇ ਬੋਲ ਨੂੰ ਉਡਾਉਣਾ ਸ਼ੁਰੂ ਕਰਦੇ। ਹਵਾ ਨਹੀਂ ਵੀ ਚੱਲਦੀ ਪਈ ਤੇ ਪਿੱਪਲ ਨੇ ਇਹ ਸ਼ੋਅ ਕਰਨਾ ਕਿ ਬੜੀ ਹਵਾ ਚੱਲਦੀ ਹੈ। ਇਹ ਹੁਣ ਜਿਹੜੇ ਚੰਦ ਸਾਲਾਂ ਤੋਂ ਜਿਹੜੇ ਮੌਸਮਾਂ ਨੇ ਜ਼ਿਮੀਂਦਾਰਾਂ ਦੇ ਅਸਰ ਕੀਤਾ, ਹੁਣ ਇਸ ਵੇਲੇ ਅਸੀਂ ਛੋਟੇ ਛੋਟੇ ਜ਼ਿਮੀਂਦਾਰ ਜਿਹੜੇ ਆ ਇਹਨਾਂ ਦੀਆਂ ਵੀ ਖੁਆਇਸ਼ਾਂ ਨੇ ਕਿ ਯਾਰ ਅਸੀਂ ਇਹ ਫਸਲ ਲਾਈਏ ਤੇ ਚਲੋ ਕਟਾਂਗੇ, ਕਿਸੇ ਬੱਚੇ ਦੀ ਸ਼ਾਦੀ ਕਰ ਲਾਂਗੇ ਜਾਂ ਕੋਈ ਕੁੱਲੀ ਬਣਾ ਲਾਂਗੇ। ਕਿਸੇ ਨੇ ਕੋਈ ਪਿਆਜ਼ ਦੇ 2 ਕਿੱਲੇ ਲਾ ਲਏ, ਕੋਈ 2 ਕਣਕ ਦੇ ਲਾ ਲਏ, ਨਾਲ ਕੋਈ ਪੱਠੇ ਥੋੜੇ ਲਾ ਕੇ 2 ਡੰਗਰ ਰੱਖੇ ਨੇ ਉਹਨਾਂ ਦਾ ਗੁਜ਼ਾਰਾ ਕਰਨ ਵਾਸਤੇ। ਪਿਆਜ਼ ਦੀ ਸੂਰਤ ਹਾਲ ਵੀ ਇਹ ਹੋਈ ਹੈ ਕਿ ਇਹਨਾਂ ਬਾਰਿਸ਼ਾਂ ਨਾਲ ਇੰਨਾ ਕੁ ਪਾਣੀ ਖਲੋਤਾ ਹੈ ਕਿ ਉਹਦੀ ਗਰੋਥ ਉੱਥੇ ਹੀ ਰੁਕ ਗਈ ਹੈ ਪਿਆਜ਼ ਦੀ। ਉਹ ਛੋਟਾ ਛੋਟਾ ਪਿਆਜ਼ ਉੱਥੇ ਹੀ ਰੁਕ ਗਿਆ, ਜਦੋਂ ਕਿ ਸਾਡਾ 3-3 ਸਾਢੇ 3 ਲੱਖ ਰੁਪਈਆ ਇੱਕ ਕਿੱਲੇ ਤੇ ਖਰਚਾ ਆਇਆ ਤੇ 1.5 ਲੱਖ ਰੁਪਈਆ ਉਹਦਾ ਠੇਕਾ ਹੈ। ਦੱਸੋ ਜੀ ਉਸ ਫਸਲ ਨੂੰ ਜਦੋਂ ਉਹਦੇ ਜੋ 50 ਤੋੜੇ ਤੇ ਫਿਰ ਉਹਦਾ ਸਾਈਜ਼ ਵੀ ਛੋਟਾ ਨਿਕਲਣਾ, ਮੰਡੀ 'ਚੋਂ ਪੈਸੇ ਚੁੱਕੇ ਨੇ, ਅਸੀਂ ਮੰਡੀ ਜਦੋਂ ਇਹਨੂੰ ਗੰਢੇ ਨੂੰ ਘੱਲਣਾ ਤੇ ਉੱਥੋਂ ਵਾਪਸੀ ਸਾਨੂੰ ਜਿਹੜੀ ਪਰਚੀ ਆਉਣੀ ਹੈ ਉਹ ਇਹ ਆਉਣੀ ਹੈ ਕਿ ਤੁਹਾਡੇ ਇੰਨੇ ਬਕਾਇਆ ਰਹਿ ਗਏ ਨੇ। ਬਜਾਏ ਇਸ ਦੇ ਕਿ ਉਹ ਸਾਨੂੰ ਕੁਝ ਦੇ ਕੇ ਟੋਰਨ, ਸਾਨੂੰ ਉਹਨਾਂ ਨੇ ਸੁਣਾਣਾ ਲੋ ਜੀ ਤੁਹਾਡੇ ਇੰਨੇ ਬਾਕੀ ਰਹਿ ਗਏ ਨੇ। ਅਸੀਂ ਤੇ ਉਹ ਬਾਕੀ ਦੇ ਚੱਕਰਾਂ ਦੇ ਵਿੱਚ ਕਣਕ ਲਾਈਏ, ਕਣਕ ਜਿਹੜੀ ਉਹਨਾਂ ਤੇ ਸੁਹਾਗਾ ਫਿਰ ਗਿਆ ਬਾਰਿਸ਼ ਦੀ ਵਜ੍ਹਾ ਨਾਲ। ਕੋਈ ਆਉਣ ਵਾਲੇ ਵਕਤ ਦੀ ਗਾਈ ਨਹੀਂ ਕਿ ਮਸਲਨ ਜ਼ਿਮੀਂਦਾਰਾਂ ਨੂੰ ਅਲਰਟ ਕੀਤਾ ਜਾਏ, ਮਸਜਿਦਾਂ 'ਚ ਐਲਾਨ ਕਰ ਦਿੱਤੇ ਜਾਣ ਕਿ ਕਣਕਾਂ ਨੂੰ ਨਾ ਪਿਆਇਆ ਜੇ ਭਾਈ ਬਾਰਿਸ਼ ਆਉਣ ਵਾਲੀ ਹੈ, ਮੌਸਮ ਖਰਾਬ ਹੋਣ ਵਾਲਾ। ਕੋਈ ਗਾਈ ਨਹੀਂ, ਗੌਰਮੈਂਟ ਦੀ ਤਵੱਜੋ ਨਹੀਂ। ਸੜਕਾਂ ਦੇ ਉੱਤੇ ਲੋਕਾਂ ਦੀਆਂ ਲਾਈਨਾਂ ਲਾ ਕੇ ਅੱਜ ਅਸੀਂ ਜ਼ਿਮੀਂਦਾਰ ਕਣਕ ਬੀਜਣਾ ਬੰਦ ਕਰ ਦਈਏ ਤੇ ਤੁਸੀਂ ਸੜਕਾਂ 'ਤੇ ਕਿਵੇਂ ਫਰੀ ਦੇ ਲੋਗੇ ਆਟਾ? ਤੁਸੀਂ ਕਿਸ ਤਰ੍ਹਾਂ ਪਹੁੰਚ ਲੋਗੇ ਉੱਥੇ? ਉਹ ਯਾਰ ਕੋਈ ਖੁਦਾ ਦਾ ਖੌਫ ਕਰੋ, ਕੋਈ ਇਹਨਾਂ ਜ਼ਿਮੀਂਦਾਰਾਂ ਵੱਲ ਵੇਖੋ। ਅਸੀਂ ਤੇ ਆਪਣੇ ਬੰਨਿਆਂ ਤੋਂ ਦਰਖਤ ਵੱਢ ਕੇ ਵੇਚ ਕੇ ਬੱਚਿਆਂ ਦੇ ਵਿਆਹ ਕਰ ਲੈਂਦੇ ਹੁੰਦੇ ਸਾਂ ਤੇ ਹੁਣ ਇਹ ਆ ਗਿਆ ਸਾਡੇ ਤੇ ਵਕਤ ਕਿ ਅਸੀਂ ਫਿਰ ਮਜਬੂਰ ਹੁੰਦੇ ਆ। ਅਸੀਂ ਜਿਹੜੀ 4 ਕਿੱਲੇ ਜ਼ਮੀਨ ਹੁੰਦੀ ਉਹਦੇ 'ਚੋਂ 2 ਵੇਚ ਕੇ ਇੱਕ ਮੁੰਡੇ ਨੂੰ ਬਾਹਰ ਘੱਲਨੇ ਆ ਜੀ, ਇਹ ਹੁਣ ਉਹ ਕਮਾਈ ਕਰਨੇ। ਜ਼ਿਮੀਂਦਾਰਾ ਇਸ ਤਰ੍ਹਾਂ ਹੀ ਖਤਮ ਹੋਇਆ ਕਿ ਉਹ ਸਿਆਣੇ ਕਹਿੰਦੇ ਨੇ ਕਿ ਕਸਬਿਆਂ ਨੂੰ ਦਿਹਾਤ ਖਾ ਗਏ ਨੇ ਤੇ ਦਿਹਾਤਾਂ ਨੂੰ ਕਸਬੇ ਖਾ ਗਏ ਨੇ ਤੇ ਕਸਬੇ ਸ਼ਹਿਰਾਂ 'ਚ ਆ ਗਏ ਨੇ। ਉਹ ਇਸ ਤਰ੍ਹਾਂ ਹੀ ਆਏ ਨੇ ਕਿ ਅਸੀਂ ਫਿਰ ਮਜਬੂਰ ਆ ਆਪਣੀ ਜ਼ਮੀਨਾਂ ਵੇਚਣ। ਕਣਕ ਜੋ ਹਰ ਸਾਲ 8-10 ਸਾਲਾਂ ਤੋਂ ਹਰ ਸਾਲ ਕਣਕ ਮੁਤਾਸਰ ਹੁੰਦੀ ਹੈ ਬੇਮੌਸਮੀਆਂ ਬਾਰਿਸ਼ਾਂ ਦੀ ਵਜ੍ਹਾ ਤੋਂ। ਬਿਲਕੁਲ ਜੀ ਗੱਲ। ਕਣਕ ਦੇ ਮੁਤਬਾਦਲ ਕੋਈ ਹੋਰ ਫਸਲਾਂ ਕਿਉਂ ਨਹੀਂ ਸਾਡਾ ਜ਼ਿਮੀਂਦਾਰ ਉਗਾ ਲੈਂਦਾ? ਬੜਾ ਐਡਵਾਂਸ ਕਣਕ ਨਹੀਂ ਬੀਜਾਂਗੇ ਤੇ ਸਾਡੇ ਮੁਲਕ ਦੀ ਵੇਖੋ ਨਾ, ਇਹ ਵੀ ਤੇ ਫਿਰ ਗਵਰਨਮੈਂਟ ਨੂੰ ਡਾਲਰਾਂ 'ਚ ਖਰੀਦਣੀ ਪਏਗੀ ਨਾ। ਅਗਰ ਜ਼ਿਮੀਂਦਾਰ ਇੱਥੇ ਕਣਕ ਨਹੀਂ ਬੀਜਦਾ, ਸਾਡੀ ਕੁਝ ਧਰਤੀ ਇੰਜ ਦੀ ਹੈ ਜਿਹੜੀਆਂ ਫਸਲਾਂ ਨੂੰ ਇਹ ਮੰਨਦੀ ਹੈ, ਜਿਹੜੇ ਇਲਾਕੇ ਦੀ ਉੱਥੇ ਉਹੀ ਫਸਲਾਂ ਉਗਾਉਣੀਆਂ ਨੇ ਨਾ। ਹੁਣ ਅਸੀਂ ਪੱਠੇ ਨਹੀਂ ਸਟ੍ਰਾਬੇਰੀ ਬੜੀ ਉੱਗ ਰਹੀ ਹੈ, ਪਿਆਜ਼ ਬੜਾ ਇੱਕ ਆਇਆ G3 ਕਿ ਕਿਹੜਾ ਪਿਆਜ਼ ਆਇਆ। ਚਲੋ ਫਿਰ ਸਾਰਿਆਂ ਨੂੰ ਕਹਿੰਦੇ ਆ ਸਟ੍ਰਾਬੇਰੀ ਬੀਜਣੇ ਸ਼ੁਰੂ ਕਰ ਦਿੰਦੇ ਨੇ, ਕਣਕ ਬੰਦ ਕਰ ਦਿੰਦੇ ਆ। ਇਹਦੇ ਨਾਲ ਇਹ ਤੇ ਅੱਗੋਂ ਅਸੀਂ ਮਸਾਇਲ 'ਚ ਮਸਾਇਲ ਵਾੜਨੇ ਪਏ ਆ ਨਾ। ਅਸਲ ਤੇ ਵੇਖੋ ਜੀ, ਰੱਬ ਨਾਲ ਤਾਂ ਨਹੀਂ ਨਾ ਕੋਈ ਨਿਬੜਦਾ। ਰੱਬ ਨਾਲ ਕੋਈ ਇਹ ਵੇਖੋ ਸਾਡੇ ਪਿਆਰੇ ਪਾਕਿਸਤਾਨ 'ਚ ਹੀ ਹੋਇਆ। ਮੈਂ ਅੱਜ ਪੜ੍ਹ ਕੇ ਆਇਆ ਅਖਬਾਰ 'ਚ ਕਿ ਪਿਛਲੇ ਸਾਲ ਵੀ ਸੈਲਾਬ ਆਏ ਨੇ ਬੜੇ ਜ਼ਿਆਦਾ ਉੱਤੇ ਪਹਾੜੀ ਇਲਾਕਿਆਂ ਦੇ ਵਿੱਚ, ਸ਼ਮਾਲੀ ਇਲਾਕਾ ਜਾਤ ਦੇ ਵਿੱਚ। ਤੇ ਉੱਥੇ ਲੋਕਾਂ ਨੇ ਕੀ ਕੀਤਾ ਹੈ ਕਿ ਗੰਦਮ ਦੀ ਜਿੱਥੇ ਫਸਲ ਲਾਉਂਦੇ ਸਨ ਨਾ, ਉੱਥੇ ਚੇਰੀ ਲਾਈ ਹੈ ਉਹਨਾਂ ਨੇ। ਹਾਂਜੀ, ਚੇਰੀ ਉਗਾ ਦਿੱਤੀ ਹੈ। ਦੇਖੋ ਜੀ, ਸਾਡੇ ਕੋਲ ਅਗਰ
ਵਾਫਰ ਫਲ ਨੇ, ਅਸੀਂ ਉਹ ਫਲ ਐਕਸਪੋਰਟ ਕਰਕੇ ਉਹਦੇ ਵੱਟੇ 'ਚ ਅਸੀਂ ਕਣਕ ਪਾਕਿਸਤਾਨ 'ਚ ਇੰਪੋਰਟ ਕਰ ਮੈਨੂੰ ਸਕਦੇ ਡਾਕਟਰ ਸਾਹਿਬ ਇੱਕ ਗੱਲ ਲੇਕਿਨ ਦੱਸੋ। ਇਹ ਵੇ ਕਿ ਅਸੀਂ ਆਪਣੀ ਹਰ ਸਾਲ ਫਸਲ ਤਬਾਹ ਕਰਨੀ ਜਿਹੜੀ ਇਹ ਤੇ ਕੋਈ ਅਕਲਮੰਦੀ ਨਹੀਂ। ਦੋ ਚੀਜ਼ਾਂ ਜਿਹੜੀਆਂ ਨਾ ਡਾਕਟਰ ਸਾਹਿਬ ਉਹ ਜਵਾਬ ਤਲਬ ਨੇ। ਇੱਕ ਤੇ ਜ਼ਿਮੀਦਾਰ ਕਣਕ ਤੇ ਚਾਵਲ ਮੁੱਲ ਲੈਂਦਿਆਂ ਉਹਨੂੰ ਸ਼ਰਮ ਵੀ ਆਉਂਦੀ ਏ ਕਿ ਜ਼ਿਮੀਦਾਰ ਹੋ ਕੇ ਤੇ ਕਣਕ ਜਾਂ ਆਟਾ ਬਾਹਰੋਂ ਖਰੀਦੇ। ਉਹ ਪ੍ਰੋਡਿਊਸ ਕਰਨ ਵਾਲਾ ਹੈ, ਉਹ ਮੁਲਕ ਨੂੰ ਦੇਣ ਵਾਲਾ ਹੈ, ਤੇ ਉਹ ਬਜਾਏ ਜਾ ਕੇ ਦੁਕਾਨ ਤੋਂ ਕਣਕ ਖਰੀਦੇ। ਕਾਹਦਾ ਜ਼ਿਮੀਦਾਰ ਹੈ ਉਹ? ਇਹ ਜ਼ਿਮੀਦਾਰ ਤੇ ਉਹ ਸਨ ਕਿ ਇਹ ਹੁਣ ਵਕਤ ਉਹ ਆ ਗਿਆ ਕਿ ਇਹਨੂੰ ਇਸ ਧਰਤੀ ਨੂੰ ਆਪਣੀ ਜ਼ਮੀਨ ਨੂੰ ਜਿਹੜੀ ਇਹਨਾਂ ਦੀ ਨਸਲ ਦਰ ਨਸਲ ਲੱਗੀ ਆ ਰਹੀ ਹੈ ਉਹਨੂੰ ਸਮਝਦੇ ਹਨ ਕਿ ਸਾਡੀ ਮਾਂ ਹੈ। ਇਹਨੂੰ ਵੇਚਣਾ ਵੀ ਗੁਨਾਹ ਸਮਝਦੇ ਸਨ। ਅੱਜ ਛੁਪ ਛਪਾ ਕੇ ਹਰ ਜ਼ਿਮੀਦਾਰ ਕਨਾਲ 2-4 ਵੇਚ ਕੇ ਆਪਣੀ ਧੀ ਪੁੱਤਰ ਦੀ ਸ਼ਾਦੀ ਕਰਦਾ ਹੈ ਕਿ ਇਹਦੇ ਤੋਂ ਬਗੈਰ ਹੁਣ ਉਹ ਕੁਝ ਕਰ ਨਹੀਂ ਸਕਦਾ। ਜ਼ਿਮੀਦਾਰ ਦੱਸੋ, ਜ਼ਿਮੀਦਾਰ ਜੇ ਕਾਰਖਾਨੇ ਲਾ ਲਵੇ ਤੇ ਜ਼ਿਮੀਦਾਰਾ ਕੌਣ ਕਰੇਗਾ? ਆਖਰ ਉਹਨਾਂ ਨੇ ਹੀ ਕਰਨਾ ਨਾ ਜ਼ਿਮੀਦਾਰਾ। ਤੇ ਗੌਰਮੈਂਟ ਨੂੰ ਚਾਹੀਦਾ ਕਿ ਥੋੜੀ ਜੀ ਅਗਾਹੀ ਵੀ ਰੱਖਣ ਇਹਨਾਂ ਚੀਜ਼ਾਂ। ਵੇਖੋ ਇਹ ਜਦੋਂ ਅਸੀਂ ਇੱਕ ਨਾਖਸ ਜਿਹੇ ਜ਼ੇਨ ਵਾਲੇ ਬੰਦੇ ਆ, ਮੈਂ ਅਕਸਰ ਜ਼ੇਨ 'ਚ ਆਈ ਗੱਲ ਕਰਨਾ ਹੁੰਦਾ ਕਿ ਜਦੋਂ ਸਾਡੇ ਇੱਥੇ ਖਿੱਤੇ 'ਚ ਕੋਈ ਜ਼ਲਜ਼ਲਾ ਆਉਂਦਾ ਤੇ ਸਮਝ ਲਓ ਮੌਸਮ ਦੀ ਤਬਦੀਲੀ ਆ ਰਹੀ। ਬੜਾ ਵੱਡਾ ਫੈਕਟਰ ਹੈ ਡਾਕਟਰ ਸਾਹਿਬ, ਬਾਰਿਸ਼ਾਂ ਦਾ ਸਬਬ ਬਣਦਾ, ਮੌਸਮ ਨੂੰ ਅੱਗੇ ਪਿੱਛੇ ਕਰਦਾ ਹੈ। 1 ਮਹੀਨਾ ਮੌਸਮ ਸਾਡੇ ਜਿਹੜੇ ਨੇ ਅੱਗੇ ਪਿੱਛੇ ਚਲੇ ਗਏ ਨੇ। ਤੁਸੀਂ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਵੇਖੋ, ਅੰਗਰੇਜ਼ੀ ਦੇ ਅੱਜ ਪਹਿਲੇ ਦਿਨ ਧੁੱਪ ਲੱਗੀ ਹੈ ਤੇ ਧੁੱਪੇ ਬੈਠੇ ਆ ਤੇ ਮਹਿਸੂਸ ਹੋਇਆ ਧੁੱਪ ਨਹੀਂ। ਤੇ ਇਹਨਾਂ ਦਿਨਾਂ 'ਚ ਪੱਖੇ ਚੱਲਦੇ ਹੁੰਦੇ ਸਨ ਤੇ ਲੋਕੀ ਬਾਹਰ ਸੌਂਦੇ ਹੁੰਦੇ ਸਨ। ਇਹ ਪਿਛਲੇ ਦਿਨਾਂ 'ਚ ਇੰਨੀਆਂ ਠੰਡੀਆਂ ਹਵਾਵਾਂ ਆਈਆਂ ਨੇ ਕਿ ਇਹਦੇ ਨਾਲ ਜਾਨਵਰ ਵੀ ਸਾਡੇ ਮੁਤਾਸਰ ਹੋਏ ਨੇ। ਉਹਨਾਂ ਨੂੰ ਅੰਦਰ ਬੰਨੀਏ ਬਾਹਰ ਬੰਨੀਏ, ਸ਼ਸ਼ੋਬੰਦ ਦੇ ਵਿੱਚ ਰਾਤ ਨੂੰ ਇੰਨੀ ਠੰਡੀ ਹਵਾ ਆ ਜਾਣੀ ਤੇ ਤੇ ਗੌਰਮੈਂਟ ਨੂੰ ਚਾਹੀਦਾ ਹੈ ਕਿ ਜਿਹੜੇ ਛੋਟੇ ਛੋਟੇ ਜ਼ਿਮੀਦਾਰ ਨੇ ਇਹਨਾਂ ਨੂੰ ਮਜਬੂਰ ਨਾ ਕਰੋ ਕਿ ਆਪਣੀਆਂ ਜ਼ਮੀਨਾਂ ਵੇਚ ਕੇ ਤੇ ਬੇਤਹਾਸ਼ਾ ਆਬਾਦੀਆਂ ਆਬਾਦ ਕਰਦੇ ਨੇ ਇੱਥੇ ਤੇ ਫਿਰ ਖਾਣ ਨੂੰ ਵੀ ਕੁਛ ਨਾ ਲੱਭੇ। ਤੇ ਇਹ ਥੋੜਾ ਜਿਹਾ ਇਹਨਾਂ ਨੂੰ ਖਿਆਲ ਕਰਨਾ ਚਾਹੀਦਾ। ਅਸੀਂ ਤੇ ਜਿਹੜੇ ਡੇਰੇ ਤੇ ਬੈਠੇ ਆ ਇੰਨੇ ਸਾਰੇ ਦੋਵਾਂ ਪਿੰਡਾਂ ਦੇ ਲੋਕ ਕੱਪੜੇ ਧੋਣ ਵਾਸਤੇ ਇੱਥੇ ਆ ਰਹੀਆਂ ਬੀਬੀਆਂ। ਮੋਟਰ ਚੱਲਦੀ ਪਈ ਹੈ, ਖੂਹ ਇੱਥੇ ਨਾਲ ਸੀ, ਖੂਹ ਚੱਲਦਾ ਪਿਆ, ਢੱਗੇ ਜੁਪੇ ਨੇ ਅੱਗੇ, ਇੱਥੇ ਫਲਾ ਚੱਲਦਾ ਪਿਆ। ਅੱਗੋਂ ਜਨਾਬ ਉੱਥੇ 2 ਜੀ ਕਿੱਕਰ ਥੱਲੇ ਬਹਿ ਕੇ ਖਬੜੀਆਂ ਵੱਟਦੇ ਪਏ ਨੇ। ਉਹ ਨਾ ਹੁਣ ਖਬੜੀ ਵੱਟਣ ਵਾਲੀ ਗੱਲ ਰਹਿ ਗਈ, ਨਾ ਕੋਈ ਗੱਲ ਰਹਿ ਗਈ ਕਿ ਪਤਾ ਹੀ ਨਹੀਂ ਫਸਲ ਨੂੰ। ਹੁਣ ਫਸਲਾਂ ਜਿਨ੍ਹਾਂ ਦੀਆਂ ਡਿੱਗੀਆਂ ਪਈਆਂ ਨੇ ਉਹਨਾਂ ਦੀ ਸੋਚ ਤੇ ਬੰਦ ਹੋ ਗਈ ਹੈ ਕਿ ਜਿਹੜਾ 50 ਮਨ ਦੀ ਸੋਚ ਰੱਖ ਕੇ ਬੈਠਾ ਸੀ ਉਹਦੀ ਜਦੋਂ 25 ਮਨ ਨਿਕਲਣੀ ਉਹ ਕਿਹੜੇ ਪਾਸੇ ਜਾਏਗਾ? ਬਿਲਕੁਲ ਉਹਨੇ 100 ਵਾਅਦੇ ਮੁਆਦੇ, ਫਿਰ ਡੰਗਰ ਵੱਛਾ ਉਹ ਵੀ ਨਵਾਂ ਪੁਰਾਣਾ ਨਾ ਕਰੀਏ ਤੇ ਤਾਂ ਵੀ ਕੰਮ ਨਹੀਂ ਚੱਲਦਾ। ਤੇ ਬਸ ਜੀਬੋ ਗਰੀਬ ਹੀ ਹੈ। ਜੇ ਸਾਨੂੰ ਅੱਲਾ ਤੇ ਛੱਡਿਆ ਤੇ ਫਿਰ ਸਾਨੂੰ ਅਸੀਂ ਅੱਲਾ ਤੇ ਰਹਿੰਦੇ ਆ। ਫਿਰ ਤੁਸੀਂ ਵੋਟ ਲੈਣ ਵੀ ਨਾ ਤੁਸੀਂ ਲੋਕ ਆਇਆ ਕਰੋ, ਤੁਸੀਂ ਅੱਲਾ ਕੋਲੋਂ ਹੀ ਵੋਟ ਮੰਗੋ ਜਾ ਕੇ ਤੇ ਉਹ ਹੀ ਤੁਹਾਡੇ ਸਾਰੇ ਮਾਮਲੇ ਠੀਕ ਕਰੇ। ਗੌਰਮੈਂਟ ਨੂੰ ਇਸ ਪਾਸੇ ਤਵੱਜੋ ਦੇਣੀ ਚਾਹੀਦੀ ਹੈ ਕਿ ਅਸੀਂ ਇੱਕ ਜ਼ਰੀ ਮੁਲਕ ਖਵਾਨੇ ਆ ਤੇ ਜ਼ਰਾਇਤ ਵੱਲ ਜਿਹੜਾ ਨਾ ਇਹ ਗੌਰਮੈਂਟ ਨੂੰ ਖਸੂਸੀ ਤਵੱਜੋ ਦੇਣੀ ਚਾਹੀਦੀ। ਪਿਆਰੇ ਵੇਖਣ ਵਾਲਿਓ, ਜਿਸ ਤਰ੍ਹਾਂ ਆਜ਼ਾਦ ਕਸ਼ਮੀਰ ਤੇ ਗਲਗਿਤ ਬਲਤਿਸਤਾਨ ਦੇ ਵਿੱਚ ਯਾਨੀ ਸਾਡੇ ਸ਼ੁਮਾਲੀ ਇਲਾਕਾ ਜਾਤ ਦੇ ਵਿੱਚ ਬਾਰਿਸ਼ਾਂ ਨੇ ਤੇ ਦਰਿਆਏ ਸੈਲਾਬਾਂ ਨੇ ਲੋਕਾਂ ਦੀਆਂ ਫਸਲਾਂ ਨੂੰ ਮੁਤਾਸਰ ਕੀਤਾ ਤੇ ਉੱਥੋਂ ਦੀ ਹਕੂਮਤ ਨੇ ਆਪਣੇ ਕਾਸ਼ਤਕਾਰਾਂ ਨੂੰ, ਜ਼ਿਮੀਦਾਰਾਂ ਨੂੰ ਆਖਿਆ ਵੀ ਕਣਕ ਦੀ ਬਿਜਾਈ ਦੀ ਬਜਾਏ ਤੁਸੀਂ ਇੱਥੇ ਖੁਬਾਨੀਆਂ ਉਗਾਓ, ਖੁਰਮਾਨੀਆਂ ਜਿਨ੍ਹਾਂ ਨੂੰ ਅਸੀਂ ਪੰਜਾਬੀ 'ਚ ਆਖਦੇ ਹਾਂ, ਚੇਰੀ ਉਗਾਓ। ਉਹਨਾਂ ਨੇ ਆਪਣੀਆਂ ਤਰਜੀਹਾਤ ਤਬਦੀਲ ਕੀਤੀਆਂ ਤੇ ਮੌਸਮ ਦੇ ਹਿਸਾਬ ਦੇ ਨਾਲ ਉੱਥੇ ਫਸਲਾਂ ਉਗਾਈਆਂ। ਉਸੇ ਤਰ੍ਹਾਂ ਸਾਡੇ ਇੱਥੇ ਆ ਕੇ ਵੀ ਅਗਰ ਕਣਕ ਦੀ ਫਸਲ ਜਿਹੜੀ ਏ ਉਹ ਹਰ ਸਾਲ ਮੁਤਾਸਰ ਹੁੰਦੀ ਏ, ਉਹਦੇ 'ਚ ਹਰ ਸਾਲ ਜ਼ਿਮੀਦਾਰ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ ਤੇ ਜਾਂ ਤੇ ਮਹਿਕਮਾ ਜ਼ਰਾਤ ਉਹਦਾ ਕੋਈ ਸਲੂਸ਼ਨ ਦੱਸੇ ਤੇ ਜਾਂ ਫਿਰ ਸਾਡੇ ਜ਼ਿਮੀਦਾਰ ਨੂੰ ਕਮ ਅਜ਼ ਕਮ ਕੋਈ ਆਲਟਰਨੇਟ, ਕੋਈ ਮੁਤਬਾਦਲ ਫਸਲ ਦੱਸੇ ਕਿ ਤੁਸੀਂ ਇੱਥੇ ਬਾਗਾਤ ਲਾ ਲਵੋ, ਫਸਲ ਨਾ ਉਗਾਓ, ਇੱਥੇ ਕਿਸੇ ਹੋਰ ਚੀਜ਼ ਦੀ ਕਾਸ਼ਤ ਕਰ ਲਵੋ ਤੇ ਤਾਂ ਹੀ ਪਿਆਰਿਓ ਸਾਡਾ ਜ਼ਿਮੀਦਾਰ ਬਚ ਸਕਦਾ ਹੈ। ਜ਼ਮੀਨਾਂ ਵਿਹਲੀਆਂ ਤੇ ਰੱਖੀਆਂ ਨਹੀਂ ਜਾ ਸਕਦੀਆਂ। ਚਲੋ ਅਗਰ ਗੰਦਮ ਨਹੀਂ ਉਗਾਵਾਂਗੇ ਤੇ ਜ਼ਿਆਦਾ ਤਾਦਾਦ ਦੇ ਵਿੱਚ ਮੁਖਤਲਿਫ ਫਰੂਟਸ ਅਸੀਂ ਪੈਦਾ ਕਰਕੇ, ਸਬਜ਼ੀਆਂ ਉਗਾ ਕੇ, ਪਿਆਜ਼ ਆਲੂ ਉਗਾ ਕੇ, ਆਲੂ ਦੀ ਫਸਲ ਜਿਹੜੀ ਹੈ ਉਹਨੂੰ ਬਾਰਿਸ਼ਾਂ ਕੁਝ ਨਹੀਂ ਆਉਂਦੀਆਂ, ਉਹ ਉਗਾ ਕੇ ਤੇ ਅਸੀਂ ਉਹਨੂੰ ਐਕਸਪੋਰਟ ਕਰਕੇ ਤੇ ਗੰਦਮ ਜਿਹੜੀ ਹੈ ਉਹਨੂੰ ਫਿਰ ਇੰਪੋਰਟ ਕਰ ਸਕਨੇ ਆ। ਬਹਰਹਾਲ ਚੂੰਕਿ ਸਾਡੇ ਮੁਲਕ ਦੀ ਮਈਸ਼ਤ ਜ਼ਰਾਤ ਦੇ ਉੱਤੇ ਬੇਸ ਕਰਦੀ ਹੈ, ਇਸ ਵਾਸਤੇ ਸਾਡੀ ਬੇਨਤੀ ਹੈ ਹੁਕਮਰਾਨਾਂ ਅੱਗੇ ਵੀ ਤੇ ਮਹਿਕਮਾ
ਜ਼ਰਾਤ ਸਮੇਤ तमाम ਮੁਤਲਕਾ ਮਹਿਕਮਿਆਂ ਦੇ ਅੱਗੇ ਵੀ ਕਿ ਜ਼ਿਮੀਦਾਰ ਜਿਹੜਾ ਉਹਦੀ ਬਾਹ ਫੜਨ, ਮੁਸ਼ਕਲ ਵਕਤ ਦੇ ਵਿੱਚ ਜ਼ਿਮੀਦਾਰ ਦੀ ਕੰਡ ਦੇ ਉੱਤੇ ਹੱਥ ਰੱਖਣ ਤਾਂ ਕਿ ਪਿਆਰਾ ਪਾਕਿਸਤਾਨ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰ ਸਕੇ। ਸਾਹਿਬੋ, ਇਹਦੇ ਨਾਲ ਹੀ ਸਾਨੂੰ ਦਿਓ ਹੁਣ ਇਜਾਜ਼ਤ। ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली रौनक हो जाऊं चट